जी प्यारे सूरतों, प्यारे दर्शकों, अस्सलाम वालेकुम, नमस्कार, हेलो। ਤੁਹਾਨੂੰ ਜੀ ਇਹ ਪਤਾ ਹੈ ਕਿ ਅਸੀਂ ਪ੍ਰੋਗਰਾਮ ਸੂਫੀ ਵਿਚਾਰ ਪ੍ਰਚਾਰ ਭਰਿਆ ਦੀ ਛਤਰ ਛਾਵੇਂ ਅੰਗ ਰੰਗ ਚੰਨ ਜਲੂ ਕਰ ਰਹੇ ਹਾਂ। ਤੇ ਇਹ ਪ੍ਰੋਗਰਾਮ ਜਿਹੜਾ ਸਾਡਾ ਹਰ ਮਹੀਨੇ ਇੱਕ ਦਫਾ ਹੁੰਦਾ ਹੈ, ਜਿਹਦੇ ਵਿੱਚ ਅਸੀਂ ਚੜ੍ਹਦੇ ਪੰਜਾਬ ਤੋਂ ਆਪਣੇ ਪ੍ਰਾਹੁਣੇ ਬੁਲਾਉਂਦੇ ਹਾਂ ਤੇ ਉਹਦੇ ਨਾਲ ਗੱਲਬਾਤ ਕਰਦੇ ਹਾਂ। ਇਹ ਜਿਹੜੀ ਗੱਲਬਾਤ ਸਾਡੀ ਇਹ ਆਪਣਾ ਅਸੀਂ ਇਹਦੇ ਵਿੱਚ ਮੁਖਤਲਿਫ ਵਿਸ਼ੇ ਜਿਹੜੇ ਉੱਤੇ ਬਾਅਦ ਗੱਲਬਾਤ ਕਰ ਰਹੇ ਹਾਂ। ਉਹ ਤੇ ਜਿਹੜੀ ਲਿਖਤਾਂ ਨੇ ਆਪਣਾ ਰਚਨਾ ਨੇ ਉਹ ਆਪਣੇ ਆਪਣਾ ਜਿਹੜੇ ਸੂਰਤੇ ਨੇ ਦਸ਼ਟ ਨੇ ਉਹਨਾਂ ਨਾਲ ਸਾਂਝੀਆਂ ਕਰਦੇ ਹਾਂ। ਤੇ ਇਹ ਜਿਹੜਾ ਪ੍ਰੋਗਰਾਮ ਹੈ ਸਾਡਾ ਇਹ ਚੜ੍ਹਦੇ ਤੇ ਲੈਂਦੇ ਪੰਜਾਬ ਦੇ ਸਾਂਝੇ ਮੰਚ ਤੋਂ ਇਹ ਪ੍ਰੋਗਰਾਮ ਸਾਡਾ ਹੁੰਦਾ ਹੈ। ਇਹ ਸਾਡਾ ਜਿਹੜਾ ਸੂਫੀ ਵਿਚਾਰ ਪ੍ਰਚਾਰ ਪੜ੍ਹਿਆ ਜਾਵੇ, ਅਸਲ ਸਾਡਾ ਇਹ ਪ੍ਰੋਗਰਾਮ ਕਰਨ ਦਾ ਮਕਸਦ ਇਹ ਹੁੰਦਾ ਕਿ ਸਾਡਾ ਜਿਹੜਾ ਚੜ੍ਹਦਾ ਤੇ ਲਹਿੰਦਾ ਪੰਜਾਬ ਹੈ, ਹਿੰਦੁਸਤਾਨ ਜਾਂ ਪਾਕਿਸਤਾਨ ਜਿਹੜਾ ਵੀ ਅਸੀਂ ਇਹਨਾਂ ਦੋਵਾਂ ਦੇ ਦਰਮਿਆਨ ਜਾਂ ਅੱਛੇ ਤਲੁਕਾਤ ਕਾਇਮ ਕਰਨ ਦੀ ਕੋਸ਼ਿਸ਼ ਕਰੀਏ। ਆਪਣੇ ਜਿਹੜੇ ਸਾਡੇ ਲਿਖਾਰੀ ਨੇ, ਸਾਡੇ ਜਿਹੜੇ ਸੇਵਕ ਸਮਾਜ ਸੇਵਕ ਨੇ, ਉਹਨਾਂ ਦੇ ਜ਼ਰੀਏ ਅਸੀਂ ਕਿਉਂਕਿ ਉਹ ਸਾਡੇ ਮਹਿਮਾਨ ਹੁੰਦੇ ਨੇ ਜਿਹੜੇ ਸਮਾਜ ਸੇਵਾ ਕਰਦੇ ਨੇ ਜਾਂ ਲਿਖਾਰੀ ਹੁੰਦੇ ਨੇ ਜਾਂ ਜਿਹੜੇ ਆਪਣਾ ਮੁਖਤਲਿਫ ਤਨਜ਼ੀਮਾਂ 'ਤੇ ਕੰਮ ਕਰਦੇ ਨੇ ਅਤੇ ਆਪਣਾ ਉਹ ਇੱਕ ਇਨਸਾਨੀਅਤ ਦਾ ਸੂਫੀਆਨਾ ਜਿਹੜਾ ਕਲਾਮ ਹੈ ਜਾਂ ਉਹਨਾਂ ਦਾ ਪ੍ਰਚਾਰ ਕਰਦੇ ਨੇ, ਉਹਨਾਂ ਦੀ ਗੱਲਬਾਤ ਨੂੰ ਜਿਹੜੀ ਹੈ ਫਿਕਰ ਨੂੰ ਜਿਹੜੀ ਹੈ ਉਹ ਅੱਗੇ ਤੋਰਦੇ ਨੇ। ਅਤੇ ਅਸੀਂ ਵੀ ਉਹਨਾਂ ਦੀ ਫਿਕਰ ਆਪਣੇ ਸੂਫੀਆ ਕਲਾਮ ਬਾਬਾ ਬੁੱਲੇ ਸ਼ਾਹ, ਆਪਣਾ ਵਾਲਾ ਸ਼ਾਹ, ਬਾਬਾ ਨਾਨਕ ਜੀ ਜਿਹੜੇ ਨੇ ਉਹਨਾਂ ਦੀ ਗੱਲਬਾਤ ਨੂੰ ਲੈ ਕੇ ਅਸੀਂ ਜਿਹੜੇ ਸੂਫੀਆ ਕਲਾਮ ਦੀ ਗੱਲਬਾਤ ਨੂੰ ਲੈ ਕੇ ਅੱਗੇ ਚੱਲ ਰਹੇ ਹਾਂ। ਅਤੇ ਇਹ ਸਾਡਾ ਪ੍ਰੋਗਰਾਮ ਜਿਹੜਾ ਵੇ ਇਹਨਾਂ ਦੇ ਜਿਹੜੇ ਸਾਡੇ ਚੜ੍ਹਦੇ ਪਾਸੇ ਪੰਜਾਬ ਤੋਂ ਸਾਡੇ ਮਹਿਮਾਨ ਨੇ, ਮਨਪ੍ਰੀਤ ਕੌਰ ਜੀ, ਇਹ ਮਨਪ੍ਰੀਤ ਕੌਰ ਜੀ ਜਸਲ, ਇਹ ਸਾਡੇ ਅੱਜ ਦੇ ਮਹਿਮਾਨ ਨੇ ਜਿਹੜੇ ਆਪਣਾ ਨੌਜਵਾਨ ਨੇ, MA ਨਾਲ ਕੀਤਾ ਵੇ, BEd ਕੀਤਾ ਵੇ। ਅਤੇ ਅਸੀਂ ਉਹਨਾਂ ਨੇ 2 ਕਿਤਾਬਾਂ ਜਿਹੜੀਆਂ ਨੇ ਮੁਸ਼ਤਰਕਾ ਕਿਤਾਬਾਂ ਜਿਹੜੀਆਂ ਨੇ ਉਹ ਆਪਣਾ ਜਿਹੜੀਆਂ ਸਮਾਜ ਸੇਵਾ ਦੇ ਵਿੱਚ ਹਾਜ਼ਰ ਕੀਤੀਆਂ ਨੇ ਅਤੇ ਉਹ ਆਪਣੇ ਜਿਹੜੀ ਸਮਾਜ ਦੇ ਮੁੱਦਿਆਂ 'ਤੇ ਗੱਲਬਾਤ ਕਰ ਆਪਣਾ ਜਿਹੜੀ ਲਿਖਤਾਂ ਨੇ ਉਹਦੇ ਜ਼ਰੀਏ ਆਪਣਾ ਮੁੱਦਿਆਂ ਨੂੰ ਬਿਆਨ ਕਰਦੇ ਨੇ। ਜੀ ਆਪਣਾ ਮਨਪ੍ਰੀਤ ਜੀ, ਆਪਣਾ ਸਤਿ ਸ਼੍ਰੀ ਅਕਾਲ ਜੀ, ਸ਼ੁਕਰੀਆ ਜੀ, ਨਮਸਕਾਰ ਜੀ, ਤੁਸੀਂ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਆਏ ਹੋ ਅਤੇ ਅਸੀਂ ਤੁਹਾਨੂੰ ਜੀ ਆਇਆਂ ਨੂੰ ਕਹਿੰਦੇ ਹਾਂ। ਇਹ ਛੋਟਾ ਜਿਹਾ ਜਿਹੜਾ ਮੈਂ ਤਾਰਫ ਜਿਹੜਾ ਉਹ ਤੇ ਆਪਣਾ ਕਰਵਾ ਦਿੱਤਾ। ਅਗਰ ਮਜ਼ੀਦ ਜਿਹੜਾ ਤੁਸੀਂ ਆਪਣਾ ਗੱਲਬਾਤ ਕਰਨਾ ਚਾਹੁੰਦੇ ਆਪਣੇ ਬਾਰੇ, ਸਾਡੇ ਦਰਸ਼ਕ ਜਿਹੜੇ ਹੁੰਦੇ ਨੇ, ਸਾਡੇ ਜਿਹੜੇ ਸਰੋਤੇ ਹੁੰਦੇ ਨੇ, ਜਿਹੜਾ ਸਾਡਾ ਪ੍ਰੋਗਰਾਮ ਵਹਿੰਦੇ ਨੇ, ਉਹਨਾਂ ਦਾ ਵੀ ਇਹ ਕੋਸ਼ਿਸ਼ ਹੁੰਦੀ ਹੈ ਜਾਂ ਉਹਨਾਂ ਦੀ ਇੱਕ ਮਨਸ਼ਾ ਹੁੰਦੀ ਹੈ ਕਿ ਜਿਹੜਾ ਸਾਡੇ ਮਹਿਮਾਨ ਨੇ ਉਹ ਸਾਨੂੰ ਥੋੜ੍ਹਾ ਬਹੁਤਾ ਆਪਣਾ ਉਹਨਾਂ ਦਾ ਤਾਰਫ ਜਿਹੜਾ ਵੇ ਉਹ ਸਾਨੂੰ ਹੋਣਾ ਚਾਹੀਦਾ ਵੇ। ਅਤੇ ਮੈਂ ਤੁਹਾਨੂੰ ਆਪਣਾ ਪ੍ਰੋਗਰਾਮ ਦਾ ਆਗਾਜ਼ ਕਰਦਾ ਹਾਂ, ਤੁਹਾਨੂੰ ਕਹਿੰਦਾ ਕਿ ਆਪਣਾ ਪ੍ਰੋਗਰਾਮ ਦੀ ਜੋ ਆਪਣਾ ਤਾਰਫ ਹੈ ਜਾਂ ਜਿਹੜੀ ਗੱਲਬਾਤ ਹੈ ਆਪਣਾ ਸਟਾਫ ਦੀ ਉਹ ਸ਼ੁਰੂ ਕਰੋ ਜੀ। ਆਪਣਾ ਮਨਪ੍ਰੀਤ ਕੌਰ ਜਸਲ ਜੀ। ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਮੁਸ਼ਰਫ ਸਾਹਿਬ ਦਾ। ਜੀ ਤੇ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ, ਆਦਾਬ। ਚੜ੍ਹਦੇ ਲਹਿੰਦੇ ਪੰਜਾਬ ਦਾ ਜੋ ਪ੍ਰੋਗਰਾਮ ਹੋ ਰਿਹਾ ਉਹਦੇ ਵਿੱਚ ਮੈਨੂੰ ਵੀ ਸ਼ਾਮਿਲ ਹੋ ਕੇ ਨਾ ਚੀਜ਼ ਨੂੰ ਪਛਾਣ ਦਿੱਤਾ, ਬਹੁਤ ਵਧੀਆ ਲੱਗ ਰਿਹਾ। ਅਤੇ ਪਹਿਲਾਂ ਕੁਝ ਰੁਝੇਵੇਂ ਸੀਗੇ ਜਿਹਦੇ ਕਰਕੇ ਮੈਂ ਸ਼ਾਮਿਲ ਨਹੀਂ ਹੋ ਸਕੀ ਸੀ ਅਤੇ ਹੁਣ ਵਕਤ ਮਿਲਿਆ ਅਤੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਅਤੇ ਸਾਰੇ ਵੀਰ ਭੈਣਾਂ ਨੂੰ ਨਮਸਕਾਰ, ਸਤਿ ਸ੍ਰੀ ਅਕਾਲ, ਆਦਾਬ। ਇਹ ਬਹੁਤ ਵਧੀਆ ਉਪਰਾਲਾ ਹੈ ਜੀ। ਇਹ ਮਤਲਬ ਜੋ ਆਪਣੇ ਦੇਸ਼ ਦੀ ਵੰਡ ਹੋਈ, ਲੋਕ ਆਜ਼ਾਦੀ ਦਿਵਸ ਮਨਾਉਂਦੇ ਨੇਗੇ, ਪਰ ਮੈਨੂੰ ਨਹੀਂ ਲੱਗਦਾ ਵੀ ਇਹ ਆਜ਼ਾਦੀ ਦਿਵਸ ਸੀਗਾ। ਇਹ 2 ਪ੍ਰਦੇਸ਼ਾਂ ਦੀ ਵੰਡ ਸੀਗੀ ਜਿਹੜੀ ਕਿ ਹੁਣ ਤੱਕ ਤਰੇੜਾਂ ਨਹੀਂ ਭਰ ਸਕੀਆਂ। ਇਹ ਹੋ ਸਕਦਾ ਹੈ ਜੇ ਆਪਾਂ ਮਤਲਬ ਕਿ ਦੁਬਾਰਾ ਤੋਂ ਸਾਥ ਹੋ ਜਾਈਏ, ਇਹੀ ਚਾਹੁੰਦੇ ਹਾਂ, ਕਿਉਂਕਿ ਵੰਡ ਦੇ ਨਾਲ ਇੱਕ ਮਤਲਬ ਕਿ ਦੇਸ਼ ਦੀ ਹੀ ਵੰਡ ਨਹੀਂ ਹੋਈ ਹੈਗੀ, ਇਨਸਾਨਾਂ ਦੀ, ਦਿਲਾਂ ਦੀ, ਬਹੁਤ ਕੁਝ ਵੰਡਿਆ ਗਿਆ ਜਿਹੜੇ ਨੂੰ ਕਿ ਦਰਾੜ ਨੂੰ ਭਰਨਾ ਬਹੁਤ ਔਖਾ ਹੈਗਾ। ਜੇ ਆਪਾਂ ਸਭ ਮਿਲ ਕੇ ਲੇਖਕ ਮਤਲਬ ਕਿ ਮਿਲ ਕੇ ਸਾਰਾ ਹੱਲ ਕਰੀਏ ਤਾਂ ਹੋ ਸਕਦਾ ਹੈਗਾ। ਅਤੇ ਮੇਰਾ ਨਾਮ ਮਨਪ੍ਰੀਤ ਕੌਰ ਹੈ, ਮੈਂ ਪੰਜਾਬ ਤੋਂ ਰਹਿਣ ਵਾਲੀ ਹਾਂ ਅਤੇ ਸੰਗਰੂਰ ਮੇਰਾ ਜ਼ਿਲ੍ਹਾ ਹੈਗਾ, ਤਹਿਸੀਲ ਮੇਰੀ ਸ਼ਹੀਦ ਊਧਮ ਸਿੰਘ ਵਾਲਾ। ਅਤੇ ਮਤਲਬ ਕਿ ਮੇਰੀਆਂ 2 ਸਾਂਝੀਆਂ ਪੁਸਤਕਾਂ ਵੀ ਆ ਚੁੱਕੀਆਂ ਨੇਗੀਆਂ
ਕੁਝ ਜ਼ਿਆਦਾ ਤਾਂ ਨਹੀਂ ਹਜੇ ਤੱਕ ਲਿਖਿਆ, ਬਸ ਇੰਨਾ ਕੀ ਹੈ ਵੀ 2 ਸਾਂਝੀਆਂ ਪੁਸਤਕਾਂ ਲਿਖੀਆਂ ਨੇ ਜਿਹਦੇ ਵਿੱਚ ਮੇਰੀਆਂ ਕਵਿਤਾਵਾਂ ਸ਼ਾਮਿਲ ਹੋਈਆਂ ਨੇ। ਚਲੋ ਇਹ ਹੈ ਜੀ, ਤੁਹਾਡਾ ਫਿਰ ਤੋਂ ਧੰਨਵਾਦ ਹੈ, ਤੁਸੀਂ ਮੈਨੂੰ ਆਪਣੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕੀਤਾ। ਇਹੀ ਕੋਸ਼ਿਸ਼ ਹੋਊਗੀ ਕਿ ਇਸ ਤਰ੍ਹਾਂ ਦਾ ਹੀ ਲਿਖੀਏ ਜਿਹਦੇ ਨਾਲ ਦੋ ਦੇਸ਼ਾਂ ਦੀ ਮਤਲਬ ਕਿ ਜੋ ਦਰਾੜ ਹੈ ਉਹ ਖਤਮ ਹੋ ਸਕੇ ਤੇ ਅਸੀਂ ਫਿਰ ਤੋਂ ਇੱਕ ਹੋ ਸਕੀਏ। ਬਹੁਤ ਸਾਰੇ ਇਹ ਮਾੜੀਆਂ ਸਰਕਾਰਾਂ ਦੀਆਂ ਨੀਤੀਆਂ ਸੀ ਜਿਨ੍ਹਾਂ ਨੇ ਮਤਲਬ ਕਿ ਸਾਨੂੰ ਵੱਖ ਕਰ ਦਿੱਤਾ। ਬਹੁਤ ਦਿਲ ਕਰਦਾ ਹੈ ਪਾਕਿਸਤਾਨ ਮਤਲਬ ਕਿ ਆਉਣ ਨੂੰ, ਜੋ ਸਾਡੇ ਵਿੱਚੋਂ ਵੱਖ ਕਰ ਦਿੱਤਾ ਹੈ। ਹੋ ਸਕੇ ਜੇ ਦੁਬਾਰਾ ਬਣ ਗਏ ਤਾਂ ਸਭ ਤੋਂ ਪਹਿਲਾਂ ਪੰਜਾ ਸਾਹਿਬ ਜੀ ਦੇ ਦਰਸ਼ਨ, ਸਾਡੇ ਗੁਰੂਆਂ ਪੀਰਾਂ ਨੂੰ ਵੀ ਇਹਨਾਂ ਮਾੜੀਆਂ ਸਰਕਾਰਾਂ ਨੇ ਵੰਡ ਦਿੱਤਾ ਸੀ ਤੇ ਇਹ ਸਰਕਾਰਾਂ ਦੀਆਂ ਹੀ ਨੀਤੀਆਂ ਸੀ। ਚਲੋ ਜੋ ਵੀ ਸੀ ਉਹ ਜੋ ਵੀ ਕਰ ਗਏ, ਆਪਾਂ ਸਭ ਰਲ ਮਿਲ ਕੇ ਚੱਲੀਏ ਤਾਂ ਇਹ ਜਿਹੜੀਆਂ ਸੌੜੀਆਂ ਨੀਤੀਆਂ ਨੇ ਅੱਗੇ ਦੀਆਂ ਵੀ ਇਹ ਨਾ ਕਾਮਯਾਬ ਹੋਈਆਂ। ਅਸੀਂ ਇਹੀ ਦੁਆ ਕਰਦੇ ਹਾਂ ਮਾਲਕ ਅੱਗੇ ਕਿ ਜਿਹੜੇ ਆਪਣੇ ਦੋਵੇਂ ਦੇਸ਼ਾਂ ਦੇ ਸੰਬੰਧ ਨੇ ਬਹੁਤ ਵਧੀਆ ਬਣੇ ਰਹਿਣ। ਤੇ ਧੰਨਵਾਦ ਜੀ, ਫਿਲਹਾਲ ਇਹੀ ਕਹਿਣਾ ਚਾਹਾਂਗੀ। ਜੀ ਜੀ। ਅੱਛਾ ਮਨਪ੍ਰੀਤ ਜੀ, ਆਪਣਾ ਇਹ ਆਪਣੇ ਬਾਰੇ ਥੋੜਾ ਜਿਹਾ ਦੱਸਿਆ ਕਿ ਆਪਣਾ ਜਿਹੜੀ ਤੁਹਾਡੀ ਰਿਹਾਇਸ਼ ਹੈ, ਜਿੱਥੇ ਤੁਹਾਡੀ ਰਹਿਣ ਦੀ ਥਾਂ ਜਨਮ ਭੂਮੀ ਹੈ ਤੇ ਰਿਹਾਇਸ਼ ਹੈ, ਹਾਂਜੀ ਇਹਦੇ ਬਾਰੇ ਥੋੜਾ ਜਿਹਾ ਦੱਸੋ ਸਾਨੂੰ, ਆਪਣੀ ਜਨਮ ਭੂਮੀ ਦੇ ਬਾਰੇ ਤੇ ਹਾਂਜੀ ਆਪਣੀ ਜਿੱਥੇ ਤੁਸੀਂ ਰਹਿ ਰਹੇ ਹੋ ਉਹਦੇ ਬਾਰੇ ਥੋੜਾ ਜਿਹਾ ਸਾਨੂੰ ਦੱਸੋ। ਹਾਂਜੀ ਹਾਂਜੀ, ਮੇਰਾ ਮਤਲਬ ਕਿ ਪਿੰਡ ਹੈ ਜਿਹੜਾ ਤਹਿਸੀਲ ਸ਼ਹੀਦ ਊਧਮ ਸਿੰਘ ਜੀ ਜਿਹਨੂੰ ਕਿ ਸੁਨਾਮ ਕਿਹਾ ਜਾਂਦਾ ਹੈ, ਉਹਦੇ ਨਜ਼ਦੀਕ 12 ਕਿਲੋਮੀਟਰ ਦੂਰੀ ਤੇ ਪਿੰਡ ਹੈ ਮੇਰਾ ਉਗਰਾਹਾਂ, ਜੋ ਕਿ ਹੁਣ ਆਲ ਵਰਲਡ ਦੇ ਵਿੱਚ ਮਸ਼ਹੂਰ ਹੋ ਚੁੱਕਿਆ, ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਨਾਮ ਤੋਂ। ਆਪ ਜੀ ਨੇ ਸੁਣਿਆ ਹੀ ਹੋਣਾ, ਜੋ ਕਿਸਾਨੀ ਮੋਰਚਾ ਹੋਇਆ ਸੀ ਉਹਦੇ ਵਿੱਚ ਸਾਡੇ ਪਿੰਡ ਦੇ ਪ੍ਰਧਾਨ ਸੀਗੇ ਜੋ ਸਰਦਾਰ ਜੋਗਿੰਦਰ ਸਿੰਘ ਜੀ, ਉਹ ਮੋਹਰੀ ਸੀ, ਜਿਨ੍ਹਾਂ ਦੇ ਬਦੌਲਤ ਪਿਆਰੇ ਵੀਰ ਭੈਣਾਂ ਸਭ ਇਕੱਠੇ ਹੋਏ ਤੇ ਜੋ ਮੋਦੀ ਜੀ ਨੇ 3 ਕਾਨੂੰਨ ਲਾਗੂ ਕੀਤੇ ਸੀ ਉਹਨਾਂ ਨੂੰ ਵਾਪਸ ਕਰਵਾਇਆ ਤੇ ਇਹ ਮੋਰਚਾ ਵੀ ਜਿੱਤਿਆ। ਇਸ ਤਰ੍ਹਾਂ ਦੀਆਂ ਬੁਰਾਈਆਂ ਨੇ ਜੋ ਉਹ ਖਤਮ ਕਰ ਰਹੇ ਨੇ। ਉਸੇ ਪਿੰਡ ਦੇ ਵਿੱਚ ਮੈਂ ਮਾਣ ਸਮਝਦੀ ਹਾਂ ਕਿ ਮੇਰਾ ਜਨਮ ਉਗਰਾਹਾਂ ਦੀ ਧਰਤੀ ਤੇ ਹੋਇਆ, ਜਿਹੜਾ ਕਿ ਆਲੇ ਦੁਆਲੇ ਸੂਰਵੀਰ ਯੋਧਿਆਂ ਦੀ ਧਰਤੀ ਹੈਗੀ। ਤੇ ਜੀ ਮੇਰੀ ਪੜ੍ਹਾਈ ਹੈ ਜੋ MA ਕਰ ਚੁੱਕੀ ਹਾਂ ਮੈਂ ਹਿੰਦੀ ਦੀ, ਤੇ BEd BA ਵਗੈਰਾ ਹੋ ਚੁੱਕੀ ਹੈ। ਨਾਲ ਨਾਲ ਸਟੈਨੋਗ੍ਰਾਫਰ ਦਾ ਕੋਰਸ ਵੀ ਚੱਲ ਰਿਹਾ ਹੈ। ਜੀ। ਇਹ ਆਪਣਾ ਮਨਪ੍ਰੀਤ ਜੀ ਕੋਈ ਆਪਣਾ ਆਪਣਾ ਕੋਈ ਰਚਨਾ ਜੀ ਉਹ ਕੋਈ ਸੁਣਾਓ ਸਾਨੂੰ ਆਪਣਾ ਕਲਾਮ ਵਗੈਰਾ ਜੀ। ਹਾਂਜੀ ਸਰ, ਮੇਰੀ ਰਚਨਾ ਸੀ ਜੋ ਆਪਣੀ ਕਿਤਾਬ ਆਈ ਸੀ ਸਾਂਝਾ ਕਾਵਿ ਸੰਗ੍ਰਹਿ ਅੱਖਰਾਂ ਦੀ ਗੋਦ। ਉਹ ਲਾਸਟ 2 ਮੰਥ ਦੇ ਵਿੱਚ ਹੀ ਕੰਪਲੀਟ ਹੋਇਆ ਸਾਰਾ ਪ੍ਰੋਸੀਜਰ, ਤੇ ਉਹ ਕਿਤਾਬ ਸਰੋਤਿਆਂ ਦੇ ਹੱਥਾਂ ਵਿੱਚ, ਪਾਠਕਾਂ ਦੇ ਹੱਥਾਂ ਵਿੱਚ ਪਹੁੰਚ ਚੁੱਕੀ ਹੈ। ਅੱਜ ਦਾ ਜੋ ਮਨੁੱਖ ਹੈ ਸਭ ਕੁਛ ਗੰਦਲਾ ਕਰ ਰਿਹਾ ਹੈ, ਕੁਦਰਤ ਨਾਲ ਬਹੁਤ ਖਿਲਵਾੜ ਕਰ ਰਿਹਾ ਹੈ। ਜੇ ਆਪਾਂ ਕੁਦਰਤ ਨੂੰ ਕੁਛ ਦੇਣਾ ਨਹੀਂ, ਵੈਸੇ ਤਾਂ ਕੁਦਰਤ ਆਪਣੇ ਤੇ ਲੁਟਾਉਂਦੀ ਹੈ ਸਾਰਾ ਕੁਛ, ਆਪਾਂ ਕੁਝ ਦੇ ਨਹੀਂ ਸਕਦੇ ਤਾਂ ਆਪਾਂ ਗੰਦਲਾ ਵੀ ਨਾ ਕਰੀਏ। ਇਹ ਇੱਕ ਮੈਸੇਜ ਹੈ ਜੋ ਕੁਦਰਤ ਦੇ ਨਾਲ ਰਿਲੇਟਡ ਹੈ। ਮੇਰੀ ਕਵਿਤਾ ਦਾ ਨਾਮ ਹੈ ਕੁਦਰਤ ਨਾਲ ਖਿਲਵਾੜ। ਜੀ ਕੁਦਰਤ ਬਹੁਤ ਸੋਹਣੀ ਏ, ਜੀ ਜੀ ਕੁਦਰਤ ਬਹੁਤ ਸੋਹਣੀ ਏ, ਇਹਦੇ ਬਹੁਤ ਨਾਲ ਖਿਲਵਾੜ ਨਾ ਕਰ, ਇਸ ਨਾਲ ਇੱਕ ਵਾਰ ਪਿਆਰ ਤਾਂ ਕਰ, ਹਮੇਸ਼ਾ ਇਹ ਲੁਟਾਉਂਦੀ ਆ ਆਪਣਾ ਆਪ, ਪਿਆਰ ਦਾ ਇਜ਼ਹਾਰ ਤਾਂ ਕਰ। ਕੁਦਰਤ ਬਹੁਤ ਸੋਹਣੀ ਹੈ, ਇਹਦੇ ਨਾਲ ਖਿਲਵਾੜ ਨਾ ਕਰ। ਪਵਨ ਨੂੰ ਕਰ ਦਿੱਤਾ ਦੂਸ਼ਿਤ ਚਲਦੇ ਬਾਨਾਂ ਨੇ, ਪਵਨ ਨੂੰ ਕਰ ਦਿੱਤਾ ਦੂਸ਼ਿਤ ਚਲਦੇ ਬਾਨਾਂ ਨੇ, ਪਾਣੀ ਨੂੰ ਕਰ ਦਿੱਤਾ ਗੰਦਲਾ ਫੈਕਟਰੀਆਂ ਕਾਰਖਾਨਿਆਂ ਨੇ, ਧਰਤ ਨੂੰ ਕਰ ਦਿੱਤਾ ਗੰਦਲਾ ਪਾ ਕੀਟਨਾਸ਼ਕ ਮੂਰਖ ਇਨਸਾਨਾਂ ਨੇ। ਆਪਣਾ ਵਾਸ ਕਰਨ ਲਈ ਪਰਬਤਾਂ ਦੀ ਚੀਰ ਪਾੜ ਨਾ ਕਰ, ਕੁਦਰਤ ਬਹੁਤ ਸੋਹਣੀ ਹੈ, ਇਹਦੇ ਨਾਲ ਖਿਲਵਾੜ ਨਾ ਕਰ। ਕੁਦਰਤ ਬਹੁਤ ਸੋਹਣੀ ਹੈ, ਇਹਦੇ ਨਾਲ ਖਿਲਵਾੜ ਨਾ ਕਰ। ਕਲ ਕਲ ਕਰਦੇ ਝਰਨੇ ਬੜੇ ਸੋਹਣੇ ਲੱਗਦੇ ਸੀ,
ਚੀਂ ਚੀਂ ਕਰਦੇ ਪੰਛੀ ਬੜੇ ਮਨਮੋਹਣੇ ਲੱਗਦੇ ਸੀ। ਦਰਖਤਾਂ ਉੱਪਰ ਦੀ ਗੁਜ਼ਰਦੇ ਬੱਦਲ ਬੜੇ ਸੋਹਣੇ ਲੱਗਦੇ ਸੀ। ਇਹਨਾਂ ਦੀ ਕਟਾਈ ਕਰਕੇ ਵਾਹ ਪਾਪ ਨਾ ਕਰ, ਕੁਦਰਤ ਬਹੁਤ ਸੋਹਣੀ ਹੈ, ਇਹਦੇ ਨਾਲ ਖਿਲਵਾੜ ਨਾ ਕਰ। ਕੁਦਰਤ ਬਹੁਤ ਸੋਹਣੀ ਹੈ, ਇਹਦੇ ਵਾਹ ਨਾਲ ਖਿਲਵਾੜ ਨਾ ਕਰ। ਵਾਹ ਵਾਹ, ਬਹੁਤ 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 ਦਿਲ ਬਹੁਤ ਬਹੁਤ ਅੱਛਾ ਜੀ। ਆਪਣਾ ਤੁਹਾਡਾ ਕਲਾਮ ਸਾਡੇ ਸ਼ਾਨ ਦੇ ਬਹੁਤ ਅੱਛੀ ਬੜੀ ਖੂਬਸੂਰਤ ਹੈ ਜੀ ਆਪਣਾ। ਤੇ ਅੱਛਾ, ਇਹ ਜਦੋਂ ਤੁਸੀਂ ਲਿਖਣਾ ਸ਼ੁਰੂ ਕੀਤਾ ਵੇ, ਇਹ ਸਿਰਫ ਆਪਣਾ ਤੁਸੀਂ ਰਚਨਾਵਾਂ ਵੀ ਲਿਖਦੇ ਜਾਂ ਕੋਈ ਕਹਾਣੀਆਂ ਵਗੈਰਾ ਵੀ ਲਿਖਦੇ ਹੋ? ਨਹੀਂ ਸਰ, ਕਹਾਣੀਆਂ ਵੀ ਰਚਨਾਵਾਂ ਕੋਈ ਹੀ ਲਿਖਦੇ ਹੋ ਲਿਖਦੇ ਹਾਂ। ਜਾਂ ਇਹ ਆਪਣਾ ਇਹ ਸ਼ਾਇਰੀ ਲਿਖ ਲੈਂਦੇ ਹਾਂ ਸਰ। ਜੀ ਕਹਾਣੀਆਂ ਦਾ ਸਿਲਸਿਲਾ, ਅੱਛਾ ਇੱਕ ਦੋ ਕਹਾਣੀਆਂ ਲਿਖੀਆਂ ਸੀ ਜੋ ਕਿ ਕਾਲਜ ਟਾਈਮ ਮੈਗਜ਼ੀਨ ਸਟਾਰਟ ਹੋਇਆ ਸੀ ਉਹਦੇ ਵਿੱਚ ਲੱਗੀਆਂ ਸੀ। ਉਸ ਤੋਂ ਬਾਅਦ ਕਵਿਤਾਵਾਂ ਦਾ ਦੌਰ ਐਸਾ ਚੱਲਿਆ ਕਿ ਕਵਿਤਾ ਤੇ ਕਵਿਤਾ ਤੇ ਹਮ, ਸ਼ਾਇਰੀ ਲਿਖਦੇ ਗਏ। ਸਹੀ। ਅੱਛਾ, ਇਹ ਤੁਹਾਨੂੰ ਜਦੋਂ ਤੁਸੀਂ ਲਿਖਣਾ ਸ਼ੁਰੂ ਕੀਤਾ ਵੇ, ਇਹ ਕਿੰਨੀ ਕੁ ਦੇਰ ਹੋ ਗਈ? ਯਾਨੀ ਕਿਸ ਤਰ੍ਹਾਂ ਤੁਹਾਨੂੰ ਇਹ ਆਪਣਾ ਪਿਆ ਸ਼ੌਕ ਕਿ ਸਾਨੂੰ ਆਪਣਾ ਲਿਖਣੀ ਚਾਹੀਦੀ ਹੈ ਕਵਿਤਾ ਵਗੈਰਾ ਜਿਹੜੀ ਤੁਸੀਂ ਲਿਖਦੇ ਹੋ ਆਪਣਾ ਇਹ ਲਿਖਣੀਆਂ ਚਾਹੀਦੀਆਂ ਨੇ? ਇਹ ਕਿਦੋਂ ਯਾਨੀ ਤੁਹਾਨੂੰ ਸ਼ੌਕ ਕਿਵੇਂ ਪਿਆ ਗਿਆ? ਇਹ ਸ਼ੌਂਕ ਜੀ +1 ਕਲਾਸ ਦੇ ਵਿੱਚ ਸੀ, ਜਿਸ ਟਾਈਮ ਮੈਗਜ਼ੀਨ ਪ੍ਰਕਾਸ਼ਿਤ ਹੋਣਾ ਸੀ ਸਕੂਲ ਟਾਈਮ। ਉਸ ਟਾਈਮ ਮੇਰੇ ਮੈਡਮ ਸੀਗੇ ਮੀਨਾਕਸ਼ੀ ਮੈਮ, ਹਿਸਟਰੀ ਦੇ ਮੈਮ ਸੀਗੇ। ਉਹਨਾਂ ਨੇ ਮੈਨੂੰ ਕਿਹਾ, ਮਨਪ੍ਰੀਤ ਆਪਣਾ ਮੈਗਜ਼ੀਨ ਪ੍ਰਕਾਸ਼ਿਤ ਹੋਣਾ, ਤੁਸੀਂ ਕੁਛ ਲਿਖੋ। ਮੈਂ ਉਹਨਾਂ ਨੂੰ ਕਿਹਾ, ਮੈਡਮ ਨਹੀਂ ਮੇਰੇ ਤੋਂ ਨਹੀਂ ਲਿਖ ਹੋਣਾ। ਉਹ ਕਹਿੰਦੇ ਵੀ 2 ਲਾਈਨਾਂ ਲਿਖ ਕੇ ਦੇਖੋ। ਐਸੀ ਉਹਨਾਂ ਨੇ ਚਿਟਕ ਪਾਈ ਕਿ ਬੁੱਕਸ ਪੜ੍ਹੀਆਂ, ਲਿਖਣਾ ਸਟਾਰਟ ਕੀਤਾ। +1 ਦੇ ਵਿੱਚ ਮੇਰੀ ਕੋਈ ਵੀ ਰਚਨਾ ਮੈਗਜ਼ੀਨ ਦੇ ਵਿੱਚ ਪ੍ਰਕਾਸ਼ਿਤ ਨਹੀਂ ਹੋਈ। ਉਸ ਤੋਂ ਬਾਅਦ +2 ਛੱਡਣ ਹੂੰ ਤੋਂ ਬਾਅਦ ਗ੍ਰੈਜੂਏਸ਼ਨ ਦੇ ਫਸਟ ਈਅਰ ਦੇ ਵਿੱਚ, BA ਦੇ ਫਸਟ ਈਅਰ ਦੇ ਵਿੱਚ ਮੈਗਜ਼ੀਨ ਪਬਲਿਸ਼ ਹੋਇਆ। ਉਹਦੇ ਵਿੱਚ ਮੈਨੂੰ ਐਡੀਟਰ ਵੀ ਬਣਾਇਆ ਗਿਆ। ਉਸ ਵਿੱਚ ਮੇਰੀਆਂ ਬਹੁਤ ਹੂੰ ਸਾਰੀਆਂ ਰਚਨਾਵਾਂ ਸੀਗੀਆਂ ਜੋ ਪਬਲਿਸ਼ ਹੋਈਆਂ। ਮੈਨੂੰ ਬਹੁਤ ਖੁਸ਼ੀ ਹੋਈ। ਉਸ ਤੋਂ ਬਾਅਦ ਹੌਲੀ ਹੌਲੀ ਸਿਲਸਿਲਾ ਚੱਲਦਾ ਰਿਹਾ, ਕਿਤਾਬਾਂ ਪੜ੍ਹਦੇ ਰਹੇ, ਸਿੱਖਦੇ ਰਹੇ, ਤੇ ਹੁਣ ਸਭ ਜਾਰੀ ਹੈ ਪਰਮਾਤਮਾ ਦੀ ਕਿਰਪਾ ਦੇ ਨਾਲ, ਅੱਗੇ ਦੀ ਅੱਗੇ ਵੱਧਦੇ ਰਹੇ। ਜੀ ਜੀ। ਇਹ ਆਪਣਾ ਜਿਹੜੇ ਸਾਡੇ ਹਨ, ਅਸੀਂ ਇਹ ਜਿਹੜਾ 15 ਅਗਸਤ ਆਜ਼ਾਦੀ ਜਿਹੜੀ ਮਨਾਈ ਹੈ, ਇਹ ਆਸਾ ਜਿਹੜੀ ਹੈ ਸਾਡੇ ਜਿਹੜੇ ਪਾਕਿਸਤਾਨ ਵਿੱਚ 14 ਅਗਸਤ 1947 ਹਾਂਜੀ ਜਿਹੜੀ ਸਰ। ਹੈ, ਉਹਦੇ ਵਿੱਚ ਅਸੀਂ ਪਾਕਿਸਤਾਨ ਨੂੰ ਜਿਹੜਾ ਵਾ ਉਹ ਅਸੀਂ ਸਮਝਦੇ ਹਾਂ ਕਿ ਆਪਣਾ ਮਰਦ ਵਜੂਦ 'ਚ ਆਇਆ। ਤੇ ਤੁਸੀਂ ਜਿਹੜਾ 15 ਅਗਸਤ 1947 ਜਿਹੜੀ ਹੈ ਉਹ ਇਸ ਮਨਾਉਂਦੇ ਹੋ ਆਜ਼ਾਦੀ ਦੇ ਯਾਨੀ, ਤੇ ਉਸ ਨੂੰ ਬਰਤਾਨੀਆ ਤੋਂ ਯਾਨੀ ਆਪਣਾ ਉਹ ਆਜ਼ਾਦ ਹੋਇਆ। ਤੇ ਕਿਆ ਅਸੀਂ ਜਾਂ ਤੁਸੀਂ ਇਸ ਚੀਜ਼ ਸਮਝਦੇ ਆ ਕਿ ਅਸੀਂ ਬਰਤਾਨੀਆ ਕੋਲੋਂ ਤੇ ਆਜ਼ਾਦੀ ਲੈ ਲਈ, ਅੰਗਰੇਜ਼ਾਂ ਕੋਲੋਂ ਆਜ਼ਾਦੀ ਲੈ ਲਈ ਹੈ, ਲੇਕਿਨ ਆਜ਼ਾਦੀ ਦੇ ਨਾਲ ਜਿਹੜੀ ਸਾਨੂੰ ਆਮ ਲੋਕਾਂ ਨੂੰ ਸਮਾਜੀ ਆਜ਼ਾਦੀ ਮਿਲਣੀ ਚਾਹੀਦੀ ਹੈ, ਸਿਆਸੀ ਆਜ਼ਾਦੀ ਮਿਲਣੀ ਚਾਹੀਦੀ ਹੈ, ਇੱਕ ਆਪਣਾ ਉਹ ਕਿਆ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ, ਜੋ ਸਾਡੀਆਂ ਆਪਣਾ ਮੇਨ ਜਿਹੜੀਆਂ ਆਪਣਾ ਆਵਾਮ ਦੀ ਮਸਾਇਲ ਨੇ ਉਹਨੂੰ ਹਾਸਲ ਹੋਣੇ ਚਾਹੀਦੇ, ਕਿਆ ਉਹ ਅਸੀਂ ਹਾਸਲ ਸਾਨੂੰ ਹੋ ਚੁੱਕੇ ਨੇ, ਜਾਂ ਕੋਈ ਰੋੜੇ ਲਟਕਾਏ ਜਾਂਦੇ ਨੇ, ਜਾਂ ਕੀ ਉਹਦੇ ਬਾਰੇ ਕੀ ਸੋਚਦੇ ਹੋ ਤੁਸੀਂ? ਕੋਈ ਕੀ ਯਾਨੀ ਉੱਥੇ ਤੁਹਾਡੀ ਸੂਰਤ ਹਾਲ ਹੈ, ਯਾਨੀ ਉੱਥੇ ਉਹ ਮਾਮਲਾ ਜਿਹੜੇ ਤੁਹਾਡੇ ਕਾਫੀ ਆਵਾਮ ਦੇ ਹੱਲ ਹੋ ਗਏ ਨੇ, ਜਾਂ ਉਹ ਆਜ਼ਾਦੀ ਦਾ ਸਾਡਾ ਮਕਸਦ ਕੋਈ ਆਪਣਾ ਹੱਲ ਹੋਇਆ ਜਾਂ ਨਹੀਂ? ਜੀ ਹਾਂਜੀ ਸਰ, ਜਿਸ ਤਰ੍ਹਾਂ ਮੈਂ ਆਰੰਭ ਦੇ ਵਿੱਚ ਹੀ ਆਪ ਜੀ ਨੂੰ ਕਿਹਾ ਸੀ ਕਿ ਆਜ਼ਾਦੀ ਦਿਵਸ ਮਨਾਇਆ ਜਾਂਦਾ ਹੈ ਲਹਿੰਦੇ ਪੰਜਾਬ ਵੱਲ 14 ਅਗਸਤ ਤੇ ਚੜ੍ਹਦੇ ਪੰਜਾਬ ਵੱਲ 15 ਅਗਸਤ। ਤੇ ਮੈਂ ਆਪ ਜੀ ਨੂੰ ਰੱਬ ਦੇ ਵਿੱਚ ਜੀ ਹੀ ਕਿਹਾ ਸੀਗਾ ਕਿ ਇਹ ਆਜ਼ਾਦੀ ਮਨਾਉਣਾ ਸਰਕਾਰਾਂ ਦੇ ਕੰਮ ਨਹੀਂ। ਆਜ਼ਾਦੀ ਅਸੀਂ ਕਿਸ ਗੱਲ ਦੀ ਹੂੰ ਮਨਾਈਏ ਜਦੋਂ ਸਾਡੇ ਦਿਲ ਹੀ ਵੱਖ ਹੋ ਗਏ, ਸਾਡੇ ਭੈਣ ਭਰਾ, ਸਾਡੇ ਬਜ਼ੁਰਗ ਹੀ ਹੂੰ ਵੱਖ ਹੋ ਗਏ, ਆਜ਼ਾਦੀ ਕਿਸ ਗੱਲ ਦੀ? ਇਸ ਤਰ੍ਹਾਂ ਹੂੰ ਇਹ ਮੰਨ ਕੇ ਚੱਲੋ ਵੀ ਜਦੋਂ 2 ਭਰਾ ਵੱਖ ਹੁੰਦੇ ਨੇ, ਕੀ ਅਸੀਂ ਘਰ ਦੇ ਵਿੱਚ ਖੀਰ ਬਣਾਉਣੇ ਆ, ਮਿੱਠਾ ਬਣਾਉਣੇ ਆ, ਅਸੀਂ ਖੁਸ਼ੀ ਮਨਾਉਣੇ ਆ? ਇਹ 2 ਦਿਲ ਵੰਡੇ ਗਏ ਸੀਗੇ। ਲੱਗਦਾ ਨਹੀਂ ਹੈ ਅਸੀਂ ਆਜ਼ਾਦ ਹੋਏ ਹਾਂ। ਆਜ਼ਾਦ ਸਿਰਫ ਅੰਗਰੇਜ਼ਾਂ ਤੋਂ ਹੋਏ ਹਾਂ, ਪਰ ਜੀ ਅੰਗਰੇਜ਼ ਸੀ ਜਿਹੜੇ, ਉਹ ਬੀਜ ਸੀਗੇ, ਉਹ ਸਾਡੇ ਲੋਕਾਂ ਦੇ ਵਿੱਚ ਬੋ ਗਏ। ਅੰਗਰੇਜ਼ ਕੱਢੇ ਸੀ ਗੋਰੇ, ਹੂੰ ਕਿ ਹੁਣ ਕਹਿ ਸਕਦੇ ਹਾਂ ਕਣਕ ਵੰਨੇ ਸਾਵਲੇ ਰੰਗ ਦੇ, ਉਹੀ ਅੰਗਰੇਜ਼ ਸਾਡੇ ਲੋਕਾਂ ਦੇ ਵਿੱਚ ਹਜੇ ਵੀ ਵੱਸ ਰਹੇ ਨੇ। ਅਸੀਂ
ਪੂਰੇ ਤੌਰ ਦੇ ਵਿੱਚ ਆਜ਼ਾਦ ਨਹੀਂ ਹੋਏ। ਸਾਨੂੰ ਸਾਡੇ ਹੱਕ ਨਹੀਂ ਮਿਲਦੇ ਪੂਰੇ, ਮਤਲਬ ਅਸੀਂ ਖੁੱਲ੍ਹ ਕੇ ਨਹੀਂ ਕਹਿ ਸਕਦੇ ਵੀ ਅਸੀਂ ਆਜ਼ਾਦ ਦੇਸ਼ ਦੇ ਵਾਸੀ ਹਾਂ। ਅਸੀਂ ਕਿਸੇ ਵੀ ਤਰ੍ਹਾਂ ਹਜੇ ਤੱਕ ਆਜ਼ਾਦ ਨਹੀਂ ਹੋਏ। ਜੀ ਜੀ, ਬਿਲਕੁਲ ਸਹੀ, ਬਿਲਕੁਲ ਜੀ। ਤੁਸੀਂ ਆਪਣਾ ਗੱਲ ਜਿਹੜੀ ਹੈ 16 ਨੇ ਸਹੀ ਕੀਤੀ ਹੈ। ਤੇ ਅਸੀਂ ਜਿਹੜੀ ਅਸੀਂ ਕਹਿੰਦੇ ਅਸੀਂ ਬਰਤਾਨੀਆ ਕੋਲ ਆਜ਼ਾਦੀ ਲੈ ਲਈਏ, ਲੇਕਿਨ ਅਸੀਂ ਅਜੇ ਸਾਨੂੰ ਹਾਂਜੀ ਆਜ਼ਾਦ ਅਸੀਂ ਨਹੀਂ, ਕਿਉਂਕਿ ਅਜੇ ਮਜ਼ਹਬਾਂ ਦੇ ਜਿਹੜੇ ਲੋਕ ਨੇ ਉਹ ਮਜ਼ਹਬਾਂ ਦੇ ਨਾਂ ਤੋਂ ਅਜੇ ਵੀ ਲੜਾਈਆਂ ਹੁੰਦੀਆਂ ਨੇ, ਫਸਾਦ ਅਜੇ ਵੀ ਹੁੰਦੇ ਨੇ। ਅਜੇ ਵੀ ਜਿਹੜੇ ਹਾਂਜੀ ਆਮ ਲੋਕ ਹੁੰਦੇ ਨੇ ਉਹਨਾਂ ਨੂੰ ਬਾਲਾਂ ਨੂੰ ਅਜੇ ਵੀ ਨੌਕਰੀਆਂ ਨਹੀਂ ਮਿਲਦੀਆਂ, ਉਹ ਵੀ ਖਾਸ ਕਰਕੇ ਨਹੀਂ ਸਿਫਾਰਸ਼ ਮਿਲਦੀ। ਨਾਲ, ਪੈਸੇ ਨਾਲ, ਚਾਹੇ ਉਹ ਚੜ੍ਹਦਾ ਪੰਜਾਬ ਹੈ ਤੇ ਚਾਹੇ ਉਹ ਰਹਿੰਦਾ ਪੰਜਾਬ ਹੈ, ਉੱਥੇ ਵੀ ਇਹੋ ਹੀ ਸਹੂਲਤ ਹਾਲੇ ਸਾਡੇ ਚੜ੍ਹਦੇ ਪੰਜਾਬ ਦੋਹਾਂ ਆਪਣਾ ਪਾਸੇ ਜਿਹੜੀ ਹੈ ਇਹੋ ਹੀ ਸਹੂਲਤ ਹਾਲੇ। ਤੇ ਉਹ ਜਿਵੇਂ ਤੁਸੀਂ ਦੱਸਣ ਦੇ ਹੋ ਕਿ ਅਸੀਂ ਗੋਰੇ ਚਲੇ ਗਏ ਅੰਗਰੇਜ਼, ਪਰ ਕਾਲੇ ਅੰਗਰੇਜ਼ ਉਹ ਸਾਡੇ ਲਈ ਕਾਬਜ਼ ਹੋ ਗਏ, ਜਿਹੜੇ ਕਿ ਸਾਨੂੰ ਹਾਂਜੀ ਆਜ਼ਾਦੀ, ਮਜ਼ਹਬੀ ਆਜ਼ਾਦੀ, ਸਿਆਸੀ ਮਜ਼ਹਬ ਤੇ ਨਾਂ ਤੋਂ ਹਜੇ ਵੀ ਸਾਡੇ ਮਸਜਿਦਾਂ 'ਚ ਲੜਾਈਆਂ ਹੁੰਦੀਆਂ ਨੇ, ਆਪਣਾ ਗੁਰਦੁਆਰਿਆਂ 'ਚ ਲੜਾਈਆਂ ਹੁੰਦੀਆਂ ਨੇ, ਆਪਣਾ ਹਾਂਜੀ ਨੁਕਸਾਨ ਹਾਂਜੀ ਪਹੁੰਚਾਇਆ ਜਾਂਦਾ ਵੇ, ਆਪਣਾ ਮੰਦਿਰਾਂ 'ਚ ਨੁਕਸਾਨ ਪਹੁੰਚਾਇਆ ਜਾਂਦਾ ਵੇ, ਕੋਈ ਆਪਣਾ ਇੱਕ ਦੂਸਰੇ ਦੀ ਇhtਰਾਮ ਨਹੀਂ ਕੀਤਾ ਜਾਂਦਾ। ਯਾਨੀ ਉਹ ਜੰਗ ਜਿਹੜੀ ਪਹਿਲੇ ਸੀ ਉਸ ਨਾਲ ਜਿਉਂ ਦੀ ਤੂੰ ਹੀ ਹੈ। ਯਾਨੀ ਆਜ਼ਾਦੀ ਮਿਲਣ ਦੇ ਬਾਵਜੂਦ ਜਿਹੜੀ ਅਸੀਂ ਸਮਝਦੇ ਅਸੀਂ ਆਜ਼ਾਦ ਨਹੀਂ ਹੋਏ। ਠੀਕ ਹੈ ਜੀ, ਇਹ ਵੀ ਗੱਲ ਨਹੀਂ ਹੈ। ਹੋਈ। ਹਾਂਜੀ ਹਾਂਜੀ ਸਰ, ਹਾਂਜੀ। ਆਜ਼ਾਦ ਤੇ ਹੋਣ ਦੇ ਅੱਛਾ ਹੋਰ, ਬਾਵਜੂਦ ਵੀ ਅਸੀਂ ਆਜ਼ਾਦ ਹਾਂ, ਨਹੀਂ ਹੋਏ। ਆਜ਼ਾਦ ਨਹੀਂ ਹੋਏ, ਯਾਨੀ ਜਿਹੜੇ ਮਸਲੇ ਮਸਾਇਲ ਸਾਡੇ ਹੈ ਸਨ ਉਹ ਜੂੰ ਦੇ ਤੂੰ ਹੀ ਨੇ, ਉਹ ਉਸਾਂ ਹੀ ਹਾਂਜੀ ਖਲੋਤੇ ਹਾਂਜੀ ਨੇ। ਅੱਛਾ, ਹਾਂਜੀ ਹਾਂਜੀ ਮਨਪ੍ਰੀਤ ਜੀ, ਆਪਣਾ ਇੱਕ ਕੋਈ ਹੋਰ ਕੋਈ ਆਪਣੀ ਕੋਈ ਕਵਿਤਾ, ਕੋਈ ਆਪਣੀ ਰਚਨਾ, ਕੋਈ ਹੋਰ ਕੋਈ ਸੁਣਾਓ ਆਪਣਾ ਕਲਾਮ ਜੀ। ਹਾਂਜੀ ਹਾਂਜੀ ਸਰ, ਜ਼ਰੂਰ ਜੀ। ਜੀ ਹਾਂਜੀ ਸਰ, ਮੇਰੀ ਇੱਕ ਰਚਨਾ ਹੋਰ ਹੈ। ਸ਼ਾਇਦ ਆਪਣਾ ਦੇਸ਼ ਹਮ, ਵੰਡਿਆ ਨਾ ਜਾਂਦਾ ਤਾਂ ਮੈਨੂੰ ਇਹ ਕਵਿਤਾ ਦੇ ਵਿੱਚ ਜੀ ਜੀ, ਦੋ ਦਰਿਆਵਾਂ ਦਾ ਨਾਮ ਨਾ ਲੈਣਾ ਪੈਂਦਾ। ਉਸ ਪੰਜਾਬ ਦੀ ਜਗ੍ਹਾ, ਉਸ ਪੰਜਾਬ ਦੀ ਕਵਿਤਾ ਦੇ ਵਿੱਚ ਮੈਨੂੰ ਦੋ ਦਰਿਆਵਾਂ ਦਾ ਜ਼ਿਕਰ ਕਰਨਾ ਪਿਆ, ਕਿਉਂਕਿ ਸਾਡੇ ਦੇਸ਼ ਦੀ ਵੰਡ ਹੋ ਗਈ। ਸਾਡੇ ਦੇਸ਼ ਨੂੰ ਵੰਡ ਕਰ ਜੀ ਸਾਡੇ ਦੇਸ਼ ਦੀ ਵੰਡ ਕਰ ਦਿੱਤੀ ਇਹ ਅੰਗਰੇਜ਼ ਸਰਕਾਰਾਂ ਨੇ। ਤੇ ਇਸ ਤਰ੍ਹਾਂ ਹੀ ਮੈਨੇ ਇੱਕ ਕਵਿਤਾ ਲਿਖੀ ਸੀ ਜਿਹਦਾ ਟਾਈਟਲ ਹੈ ਸੋਹਣਾ ਦੇਸ਼ ਪੰਜਾਬ। ਮੇਰਾ ਸੋਹਣਾ ਦੇਸ਼ ਸੋਹਣਾ ਪੰਜਾਬ, ਦੇਸ਼ ਪੰਜਾਬ। ਜਿਵੇਂ ਹਾਂ ਮੇਰਾ ਸੋਹਣਾ ਦੇਸ਼ ਪੰਜਾਬ, ਜਿਵੇਂ ਖਿੜਿਆ ਫੁੱਲ ਗੁਲਾਬ। ਮੇਰਾ ਸੋਹਣਾ ਦੇਸ਼ ਹਾਂ, ਪੰਜਾਬ, ਵਾਹ ਜੀ ਵਾਹ। ਜਿਵੇਂ ਫੁੱਲ ਖਿੜਿਆ ਫੁੱਲ ਇਹ ਗੁਲਾਬ। ਫੁੱਲ ਗੁਲਾਬ, ਇੱਥੇ ਹਾਂ ਵਾਹ ਜੀ ਵਗਦੇ ਵਾਹ। ਦੋ ਦਰਿਆ, ਇੱਥੇ ਵਗਦੇ ਦੋ ਹਾਂ ਦਰਿਆ, ਸਤਲੁਜ ਤੇ ਬਿਆਸ। ਇਹਨਾਂ ਮੇਰੇ ਦੇਸ਼ ਨੂੰ ਹਾਂ ਕਰ ਦਿੱਤਾ ਮਾਲਾ ਮਾਲ। ਸਵੇਰੇ ਗੁਰੂ ਘਰ ਕੜਤਾਲਾਂ ਵੱਜਦੀਆਂ ਨੇ, ਚਾਟੀ ਵਿੱਚ ਜੀ ਜੀ, ਮਧਾਣੀਆਂ ਸਜਦੀਆਂ ਨੇ। ਮੇਰੇ ਸੋਹਣੇ ਦੇਸ਼ ਹਾਂ ਪੰਜਾਬ ਵਿੱਚ ਹਾਂ ਜੀ, ਦੁੱਧ ਦੀਆਂ ਨਦੀਆਂ ਹਾਂ ਵਗਦੀਆਂ, ਹੱਸਦੀਆਂ ਗਾਉਂਦੀਆਂ ਮੁਟਿਆਰਾਂ ਬਹੁਤ ਸੋਹਣੀਆਂ ਲੱਗਦੀਆਂ। ਹਾਂ ਗੱਭਰੂ ਮੇਰੇ ਲੱਗਦੀਆਂ ਪੰਜਾਬ ਦੇ छैल ਛਬੀਲੇ ਨੇ, ਨੇ। ਇੱਕ ਢੋਲ ਦੇ ਹਾਂ ਡਗੇ ਹਾਂ ਤੇ ਜਾਂਦੇ ਕੀਲੇ। ਵੀਰ ਰਸ ਦੀਆਂ ਵਾਰਾਂ ਗਾਉਂਦੇ ਨੇ, ਸਾਨੂੰ ਇਤਿਹਾਸ ਤੋਂ ਜਾਣੂ ਕਰਾਉਂਦੇ ਨੇ। ਨਜ਼ਰ ਨਾ ਲੱਗੇ ਕਦੇ ਮੇਰੇ ਸੋਹਣੇ ਦੇਸ਼ ਪੰਜਾਬ ਨੂੰ, ਸਦਾ ਹੱਸਦਾ ਵੱਸਦਾ ਰੱਖੀ ਰੱਬਾ ਇਸ ਸੋਹਣੇ ਫੁੱਲ ਗੁਲਾਬ ਨੂੰ, ਇਸ ਸੋਹਣੇ ਫੁੱਲ ਗੁਲਾਬ। ਧੰਨਵਾਦ ਜੀ। ਵਾਹ ਜੀ ਵਾਹ, ਬਿਲਕੁਲ ਜੀ। ਸਾਡੇ ਪੰਜਾਬ ਦੀਆਂ ਕਿਆ ਬਾਤਾਂ ਨੇ ਜੀ। ਇਹ ਸਾਡੇ ਪੰਜਾਬ ਦਾ ਜਿਹੜਾ ਵਸੇਬ ਹੈ, ਸੱਭਿਆਚਾਰ ਜਿਹੜਾ ਉਹ ਇੱਕ ਜਿਹੜਾ ਇੱਕ ਆਪਣੀ ਮਿਸਾਲ ਆਪ ਹੈ। ਉੱਥੋਂ ਦੀਆਂ ਜਿਹੜੀਆਂ ਹਾਂਜੀ ਸਾਡੇ ਪੰਜਾਬ ਦੀਆਂ ਖੁਰਾਕਾਂ ਨੇ ਉਹ ਵੀ ਸਭ ਤੋਂ ਵਧੀਆ, ਯਾਨੀ ਸਰਸੋਂ ਦਾ ਸਾਗ ਹੈ ਆਪਣਾ, ਫਿਰ ਮੱਖਣ ਦੇ ਨਾਲ, ਹਾਂਜੀ ਹਾਂਜੀ ਬਾਜਰੇ ਦੀਆਂ, ਮਕਈ ਦੀਆਂ ਰੋਟੀਆਂ ਨਾਲ ਆਪਣਾ। ਤੇ ਕਿਆ ਉਹਦਾ ਜੀ, ਜਿਵੇਂ ਤੁਸੀਂ ਦੱਸਿਆ ਮਧਾਣੀਆਂ ਜਿਹੜੀਆਂ ਨੇ ਉਹ ਵਾਕਈ ਅਸੀਂ ਗੱਲ ਉਦੋਂ ਵੇਖੀਆਂ ਨੇ ਕਿ ਜਦੋਂ ਬੀਬੀਆਂ ਹਾਂਜੀ ਜਿਹੜੀਆਂ ਹਾਂਜੀ ਸਾਡੀਆਂ ਸੁਬਹ ਸਗੀ ਦਾ ਟਾਈਮ ਤੇ ਆਪਣਾ ਲੱਸੀ ਬਣਾਉਂਦੀਆਂ ਸਨ, ਵਿੱਚ ਮਧਾਣੀਆਂ ਮਾਰਦੀਆਂ, ਚਾਟੀਆਂ ਵਿੱਚ ਪਾਉਂਦੀਆਂ ਹਨ। ਉਹ ਹੁਣ ਗੱਲਾਂ ਬਾਤਾਂ ਥੋੜੀਆਂ ਹਾਂਜੀ ਜਿਹੀਆਂ ਹਾਂਜੀ ਘੱਟ ਗਈਆਂ ਨੇ, ਲੇਕਿਨ ਉਹ ਇੱਕ ਘੱਟ ਗਈਆਂ। ਇਹ ਜਿਹੜਾ ਇੱਕ ਆਪਣਾ ਸੀ, ਉਹਦਾ ਇੱਕ ਆਪਣਾ ਹੀ ਇੱਕ ਮਜ਼ਾ ਸੀ, ਜਾਂ ਆਪਣਾ ਹੀ ਇੱਕ ਹਾਂਜੀ ਅੰਦਾਜ਼ ਸੀ, ਆਪਣਾ ਬੜੀ ਖੂਬਸੂਰਤੀ ਸੀ। ਅੰਦਾਜ਼ ਸੀ। ਜਿਹੜੇ ਅਸੀਂ ਲੋਕ ਹਾਂਜੀ ਜਿਹੜੇ ਹਾਂਜੀ ਦਾਤਰੀਆਂ ਦੇ ਨਾਲ ਕਣਕਾਂ ਵੱਢਣੀਆਂ, ਆਪਣਾ ਵਿਸਾਖੀ ਆਉਣੀ, ਕਣਕਾਂ ਵੱਢਣੀਆਂ, ਉਹਨਾਂ ਨੂੰ ਵੱਢ ਕੇ ਭਰੀਆਂ ਹਾਂਜੀ ਬੰਨਣੀਆਂ, ਹਾਂਜੀ ਭਰੀਆਂ ਬੰਨ ਕੇ ਉਹਨਾਂ ਨੂੰ ਮਸ਼ੀਨਾਂ ਦੇ ਨਾਲ ਜਾਂ ਫੜੇ ਹੁੰਦੇ ਸਨ, ਉਹਨਾਂ ਦੇ ਨਾਲ ਅਸੀਂ ਉਹ ਜਿਹੜੀ ਹਾਂਜੀ ਕਣਕ ਜਿਹੜੀ ਗਾਹਣੀ
ਯਾਨੀ ਉਹਦਾ ਪੰਜਾਬ ਦਾ ਜਿਹੜਾ ਕਲਚਰ ਹੈ, ਪੰਜਾਬ ਦਾ ਜਿਹੜਾ ਵਸੇਬ ਹੈ ਨਾ ਆਪਣਾ, ਉਹਦੀ ਆਪਣਾ ਹੀ ਇੱਕ ਹਾਂਜੀ ਹਾਂਜੀ ਅੰਦਾਜ਼ ਹੈ, ਉਹਦਾ ਆਪਣਾ ਇੱਕ ਅੰਦਾਜ਼ ਹੈ। ਆਪਣਾ ਇੱਕ ਰੰਗ ਹੈ ਉਹਦਾ। ਹਾਂਜੀ, ਉਹਦਾ ਇੱਕ ਹਾਂਜੀ ਏਡਾ ਪਿਆਰਾ ਸੋਹਣਾ ਰੰਗ ਜਿਹੜਾ ਤੁਸੀਂ ਆਪਣਾ ਲਫ਼ਜ਼ਾਂ ਨਾਲ ਕਿਹਾ ਕਿ ਉਹ ਫੁੱਲ ਗੁਲਾਬ ਦੀ ਤਰ੍ਹਾਂ ਹੈ। ਤੇ ਅਸੀਂ ਹਾਂਜੀ ਉਹਦੀ, ਸਾਡੀਆਂ ਫਿਰ ਜਿਵੇਂ ਤੁਸੀਂ ਜ਼ਿਕਰ ਕੀਤਾ ਪਟਿਆਲਾ, ਸਾਡੀਆਂ ਵਾਕਈ ਬੀਬੀਆਂ ਜਿਹੜੀਆਂ ਨੇ ਸਾਡੀਆਂ, ਉਹਨਾਂ ਦਾ ਫਿਰ ਲਿਬਾਸ ਬੜਾ ਖੂਬਸੂਰਤ ਹੈ, ਸਾਦਾ ਜਿਹਾ ਲਿਬਾਸ ਹੈ, ਹਯਾ ਵਾਲਾ, ਸ਼ਰਮ ਵਾਲਾ ਲਿਬਾਸ ਹੈ, ਬੜੀਆਂ ਖੂਬਸੂਰਤ ਲੱਗਦੀਆਂ ਨੇ। ਲਿਬਾਸ। ਤੇ ਪੁਰਾਣੇ ਜਿਹੜੇ ਉਹ ਹਾਂਜੀ ਹਾਂਜੀ ਪੁਰਾਣੇ ਜਿਹੜੀਆਂ, ਮੈਂ ਨਾ ਅਕਸਰ ਸਾਡੇ ਇੱਥੇ ਅਕਸਰ ਬੀਬੀਆਂ ਜਿਹੜੀਆਂ ਨਾ ਉਦੋਂ ਤੇ ਉਹ ਹੋਰ ਤਰੀਕਾਕਾਰ ਨਾ ਆਪਣਾ ਸ਼ਾਦੀ ਦੇ ਵਿੱਚ ਡਾਂਸ, ਉਦੋਂ ਨਹੀਂ, ਉਦੋਂ ਬੀਬੀਆਂ ਜਿਹੜੀਆਂ ਸਨ ਆਪਣਾ ਉਹ ਗਿੱਧਾ ਜਿਹੜੀਆਂ ਪਾਉਂਦੀਆਂ ਹਨ, ਉਹ ਬੜਾ ਹੀ ਆਪਣਾ ਜੀ ਹਾਂਜੀ ਬੜਾ ਹਾਂਜੀ ਸਾਦਾ ਜਿਹਾ, ਤੇ ਦੇਖ ਲਓ ਬੜਾ ਬੜਾ ਮਜ਼ਾ ਉਹਨਾਂ ਦਾ ਆਉਂਦਾ ਸੀ, ਬੜਾ ਸਾਦਾ ਜਿਹਾ ਹੁੰਦਾ ਸੀ ਆਪਣਾ ਉਹਨਾਂ ਦਾ। ਉਹ ਸ਼ਾਦੀਆਂ ਵਿਆਹ ਤੇ ਢੋਲਕੀ ਵਜਾਉਂਦੀਆਂ ਸਨ ਜਾਂ ਬੋਲੀਆਂ ਪਾਉਂਦੀਆਂ ਹਾਂਜੀ ਸਨ, ਹਾਂਜੀ ਤੇ ਉਹਨਾਂ ਦਾ ਆਪਣਾ ਹੀ ਮਜ਼ਾ ਆਉਂਦਾ ਸੀ। ਤੇ ਹੁਣ ਉਹ ਚੀਜ਼ਾਂ ਹਾਂਜੀ ਜਿਹੜੀਆਂ ਵਾਕਈ ਜਿਵੇਂ ਤੁਸੀਂ ਬਿਆਨ ਕੀਤਾ ਇਹ ਆਪਣਾ ਉਹਨਾਂ ਦਾ ਚਾਹ ਜਿਹਾ, ਤੇ ਉਹ ਵਾਕਈ ਚੀਜ਼ਾਂ ਸਾਨੂੰ ਨਹੀਂ ਹੁਣ ਲੱਭਦੀਆਂ ਗਈਆਂ। ਬਹੁਤ ਵਧੀਆ ਜੀ, ਬਹੁਤ ਹਾਂਜੀ ਹਾਂਜੀ ਤੁਸੀਂ ਆਪਣੇ ਜਿਹੜੇ ਪੰਜਾਬ ਦੀ ਜਿਹੜੀ ਉਹ ਸਮਾਜ ਦੀ ਜਿਹੜੀ ਇੱਕ ਰਹਿਤਰ ਦੀ ਗੱਲ ਕੀਤੀ ਹੈ ਆਪਣੀ ਰਚਨਾ ਦੇ ਵਿੱਚ, ਬਹੁਤ ਅੱਛਾ ਜੀ। ਅੱਛਾ, ਇਹ ਆਪਣਾ ਮਨਪ੍ਰੀਤ ਜਸਲ ਜੀ, ਅੱਛਾ ਇਹ ਜਿਹੜਾ ਹਾਂਜੀ ਅਸੀਂ ਹਾਂਜੀ ਤੁਸੀਂ ਸਾਡੇ ਹੁਣ ਪੰਜਾਬ ਦੇ ਵਿੱਚ ਰਹਿੰਦੇ ਪੰਜਾਬ ਦੇ ਲਿਖਾਰੀ ਨੇ, ਉਹ ਸਾਡੇ ਹੁਣ ਜ਼ਾਹਿਰ ਜੀ ਜਿਹੜਾ ਪੰਜਾਬ ਪਾਕਿਸਤਾਨ ਹੈ, ਇੰਡੀਆ ਵੇ, ਇਹ ਦੋ ਹਾਂਜੀ ਦਰਮਿਆਨ ਦੇ ਵਿੱਚ ਇੱਕ ਤਣਾਅ ਹੈ। ਇਹਨਾਂ ਨੇ ਉੱਤਰੀ ਆਵਾਮ ਦੇ ਵਿੱਚ ਤਣਾਅ ਨਹੀਂ ਹੈਗਾ, ਲੇਕਿਨ ਮੈਂ ਸਮਝਦਾ ਵਾਂ ਕਿ ਜਿਹੜੇ ਸਿਆਸੀ ਲੈਵਲ ਤੋਂ ਉੱਤਰੀ ਲੈਵਲ ਤੇ ਨਾ ਸਾਡੇ ਜਿਹੜੇ ਮੁਲਕਾਂ ਨੂੰ ਚਲਾ ਰਹੇ ਨੇ ਆਗੂ ਨੇ ਸਾਡੇ ਮੁਲਕੀ ਲੈਵਲ ਤੇ, ਹਾਂਜੀ ਉਹਨਾਂ ਦੇ ਵਿੱਚ ਉਹਨਾਂ ਨੇ ਇੱਕ ਤਣਾਅ ਪਾਇਆ ਵੀ ਮੁਲਕਾਂ ਦੇ ਦਰਮਿਆਨ, ਜਿਹਦੇ ਨਾਲ ਤੁਲਕਾਤ ਆਪਣਾ ਜਿਹੜੇ ਨੇ ਇੱਕ ਦੂਸਰੇ ਦਾ ਤਣਾਅ ਬਣਦੇ ਨੇ, ਸਖਤ ਬਣਦੇ ਨੇ, ਤੋ ਉਹ ਸਾਡੇ ਵਾਸਤੇ ਪਰੇਸ਼ਾਨੀ ਬਣਦੀ, ਖਾਸ ਕਰਕੇ ਆਵਾਮ ਵਾਸਤੇ। ਕਿਉਂਕਿ ਉਹ ਹਾਂਜੀ ਫਿਰ ਜਿਵੇਂ ਅਸੀਂ ਵੇਖਦੇ ਹਾਂ ਕਿ ਸਾਡੇ ਜਦੋਂ ਇੱਕ ਤਣਾਅ ਬਣਦਾ ਹੈ ਤੇ ਅਸੀਂ ਉਹਨਾਂ ਵਾਸਤੇ ਸਿਕਿਉਰਟੀ ਰੱਖਦੇ ਹਾਂ। ਸਿਕਿਉਰਟੀ ਕੀ ਹੈ? ਫੌਜ ਸਾਡੀ, ਯਾਨੀ ਤੇ ਉਹ ਜਿਹੜਾ ਸਿਕਿਉਰਟੀ ਜਿਹੜੀ ਹੁੰਦੀ ਫੌਜ ਹੁੰਦੀ ਹੈ, ਅਸੀਂ ਉਹਦੇ ਤੇ ਵਾਹਵਾ ਖਰਚਾ ਕਰਨੇ ਆ, ਯਾਨੀ ਜਹਾਜ਼ ਹਾਂਜੀ ਬਣਾਉਂਦੇ ਆ, ਮਜ਼ਾਇਲ ਬਣਾਉਂਦੇ ਆ, ਟੈਂਕ ਬਣਾਉਂਦੇ ਆ, ਯਾਨੀ ਸਾਡਾ ਜਿਹੜਾ ਵੇ ਭਾਵੇਂ ਉਹ ਤੁਹਾਡਾ ਚੜ੍ਹਦਾ ਆਪਣਾ ਪਾਸਾ ਤੇ ਜਲਣ ਜਾਵੇ, ਤੇ ਉਹਨਾਂ ਦੇ ਦਰਮਿਆਨ ਜਿਹੜਾ ਨਾ ਆਪਣੇ ਇਸ ਤਣਾਅ ਦੀ ਵਜ੍ਹਾ ਨਾਲ ਅਸੀਂ ਆਪਣਾ ਬਜਟ ਜਿਹੜਾ ਤਕਰੀਬਨ ਉਹ 80% ਜਿਹੜਾ ਉਸ ਬਜਟ ਆਪਣੀ ਦਫਾ ਤੇ ਲਾ ਦਿੰਦੇ ਆ। ਲੇਕਿਨ ਉਹ ਜਿਹੜਾ ਪੈਸਾ ਜਿਹੜਾ ਪੈਸਾ ਲਾਣਾ ਚਾਹੀਦਾ ਨੇ, ਉਹੀ ਪੈਸਾ ਅਗਰ ਸਾਡੇ ਤੁਲਕਾਤ ਅੱਛੇ ਹੋਣ, ਅਸੀਂ ਇੱਕ ਦੂਸਰਾ ਤਣਾਅ ਸਾਡਾ ਖਤਮ ਹੋ ਜਾਏ, ਤੁਲਕਾਤ ਬਿਹਤਰ ਹੋ ਜਾਣ, ਉਹੀ ਜਿਹੜੇ ਪੈਸੇ ਅਸੀਂ ਇਸ ਤਰ੍ਹਾਂ ਜਹਾਜ਼ਾਂ ਤੇ ਲਾਉਂਦੇ ਹਾਂ, ਟੈਂਕਾਂ ਤੇ ਲਾਉਂਦੇ ਹਾਂ, ਮਿਜ਼ਾਈਲ ਬਣਾਉਣ ਤੇ ਲਾਉਂਦੇ ਹਾਂ, ਅਸੀਂ ਆਵਾਮ ਤੇ ਲਾ ਕੇ ਤੇ ਅਸੀਂ ਆਪਣੇ ਮੁਲਕ ਨੂੰ ਖੁਸ਼ਹਾਲ ਕਰ ਸਕਦੇ ਹਾਂ, ਆਪਣੀ ਆਵਾਮ ਨੂੰ ਖੁਸ਼ਹਾਲ ਕਰ ਸਕਦੇ ਹਾਂ, ਅਸੀਂ ਐਸੇ ਸਮਾਜ ਨੂੰ ਸੋਹਣਿਆ ਬਣਾ ਸਕਦੇ ਹਾਂ। ਆਪਣੇ ਜਿਹੜੇ ਹਾਂਜੀ ਸਾਡੇ ਜਿਹੜੇ ਲੋਕ ਨੇ, ਅਸੀਂ ਉਹਨਾਂ ਨੂੰ ਬੁਨਿਆਦੀ ਜ਼ਰੂਰਤਾਂ ਜਿਹੜੀਆਂ ਨੇ, ਕੱਪੜਾ, ਮਕਾਨ ਹੈ, ਰੋਟੀ ਹੈ, ਤਲੀਮ ਹੈ, ਉਹ ਅਸੀਂ ਅੱਛੇ ਤਰੀਕੇ ਨਾਲ ਦੇ ਸਕਦੇ ਹਾਂ। ਅੱਛਾ, ਇਹ ਗੱਲ ਕਰਨ ਦਾ ਮਕਸਦ ਮੇਰੇ ਇਹ ਸੀ ਕਿ ਅਸੀਂ ਜਿਹੜੇ ਆਪਣਾ ਲਿਖਾ ਰਹੇ ਹਾਂ, ਲਿਖ ਰਹੇ ਹਾਂ, ਹਾਂਜੀ ਅਸੀਂ ਇਸ ਤਲਕਾਤ ਨੂੰ ਬਿਹਤਰ ਕਰਨ ਵਾਸਤੇ ਜਿਹੜਾ ਨਾ ਉਹ ਅਸੀਂ ਕਿਸ ਤਰ੍ਹਾਂ ਕਰ ਸਕਦੇ ਹਾਂ, ਅਸੀਂ ਕੀ ਕੁਛ ਕਰ ਰਹੇ ਹਾਂ ਜਾਂ ਕਿਸ ਤਰ੍ਹਾਂ ਕੰਮ ਸਾਨੂੰ ਕਰਨਾ ਚਾਹੀਦਾ ਹੈ ਜੀ, ਆਪਣਾ ਮਨਪ੍ਰੀਤ ਜੀ। ਹਾਂਜੀ ਸਰ, ਜਿਸ ਤਰ੍ਹਾਂ ਤੁਸੀਂ ਮੈਨੂੰ ਇਸ ਮੰਚ ਤੇ ਮੌਕਾ ਦਿੱਤਾ, ਇੱਕ ਤਰ੍ਹਾਂ ਇਹ ਕਹਿ ਸਕਦੇ ਹਾਂ ਬਹੁਤ ਵਧੀਆ ਉਪਰਾਲਾ ਹੈ। ਅਸੀਂ ਲਿਖਾਰੀ ਵੀਰ ਹੀ, ਲਿਖਾਰੀ ਭੈਣਾਂ, ਲਿਖਾਰੀ ਵੀਰ ਹੀ, ਇਹ ਸਭ ਜੋ ਨਫ਼ਰਤ ਦਾ ਬੀਜ ਹੈ, ਉਸਨੂੰ ਅਸੀਂ ਮਤਲਬ ਕਿ ਦਿਮਾਗ ਦਿਲਾਂ ਦੇ ਵਿੱਚੋਂ ਕੱਢ ਸਕਦੇ ਹਾਂ। ਇਸ ਤਰ੍ਹਾਂ ਲਿਖਣ ਦੀ ਕੋਸ਼ਿਸ਼ ਕਰੀਏ ਜਿਹਦੇ ਨਾਲ ਕਿ ਜਿਹੜੀਆਂ ਆਪਣੀਆਂ ਆਪਸੀ ਦਰਾੜਾਂ ਨੇ ਉਹ ਖਤਮ ਹੋ ਜਾਣ, ਆਪਸੀ ਮਨ ਦੇ ਵਿੱਚ ਮੁਟਾਵ ਨੇ, ਮਨ ਦੇ ਵਿੱਚ ਗੁੱਸਾ ਹੈ, ਇੱਦਾਂ ਦੀਆਂ ਮਤਲਬ ਆਪਾਂ ਨੂੰ ਰਚਨਾਵਾਂ ਲਿਖਣੀਆਂ ਚਾਹੀਦੀਆਂ ਨੇ ਜੋ ਕਿ ਸਭ ਕੁਛ ਖਤਮ ਹੋ ਜਾਏ। ਜਿਸ ਤਰ੍ਹਾਂ ਤੁਸੀਂ ਕਿਹਾ ਵੀ ਬਹੁਤ ਜ਼ਿਆਦਾ ਸਿਕਿਉਰਿਟੀ ਤੇ ਪੈਸਾ ਖਰਚ ਹੋ ਜਾਂਦਾ ਹੈ, ਜੇ ਆਪਸ ਦੇ ਵਿੱਚ ਸੰਬੰਧ ਚੰਗੇ ਹੋਣਗੇ ਤਾਂ ਸਾਨੂੰ ਜ਼ਰੂਰਤ ਹੀ ਨਹੀਂ ਹੈ ਇੰਨਾ ਸਿਕਿਉਰਿਟੀ ਵਗੈਰਾ ਰੱਖਣ ਦੀ। ਇਹ ਤਾਂ ਹੀ ਹੋ ਸਕੂਗਾ ਜੇ ਅੱਜ ਤੋਂ ਆਪਾਂ ਸ਼ੁਰੂਆਤ ਕਰਾਂਗੇ। ਅੱਜ ਦੋ ਲਿਖਤਾਂ ਸ਼ੁਰੂਆਤ ਕਰਦੀਆਂ ਨੇ, ਅੱਜ ਦੋ ਇਨਸਾਨ ਸ਼ੁਰੂਆਤ ਕਰਦੇ ਨੇ, ਕੱਲ ਨੂੰ ਚਾਰ ਕਰਨਗੇ, ਫਿਰ ਕੱਲ ਨੂੰ 10 ਕਰਨਗੇ, ਹੌਲੀ ਹੌਲੀ ਇਹ ਗਿਣਤੀ ਵੱਧਦੀ ਜਾਊਗੀ ਤੇ ਮੋਹ ਪਿਆਰ ਜੋ ਹੈ ਉਹ ਵੱਧਦਾ ਜਾਊਗਾ ਤੇ ਸੰਬੰਧ ਠੀਕ ਵੀ ਹੋ ਸਕਦੇ ਹਨ। ਮੇਰਾ ਤਾਂ ਇਹੀ ਵਿਚਾਰ ਹੈ ਜੀ, ਤੇ ਜੇ ਆਪਾਂ ਕਹੀਏ ਤਾਂ ਸਭ ਕੁਛ ਠੀਕ ਹੋ ਸਕਦਾ ਹੈ। ਜੀ, ਅੱਛਾ, ਹਾਂਜੀ ਵਧੀਆ, ਬਿਲਕੁਲ ਜੀ, ਅੱਛੀ ਗੱਲ ਹੈ ਤੁਹਾਡੀ।
ਅੱਛਾ, ਇਹ ਹੁਣ ਕੋਈ ਹੋਰ ਕੋਈ ਸਾਨੂੰ ਆਪਣਾ ਲਿਖਿਆ ਹੋਈ ਚੀਜ਼ ਜਿਹੜੀ ਹੈ ਹੋਰ ਸਾਡੇ ਨਾਲ ਆਪਣਾ ਸਾਡੇ ਸਰੋਤੇ ਜਿਹੜੇ ਸੁਣਦੇ ਪਏ ਨੇ ਉਹਨਾਂ ਨਾਲ ਸਾਂਝੀ ਕਰੋ, ਕੋਈ ਹੋਰ ਆਪਣਾ ਲਿਖਿਆ ਜੀ। ਹਾਂਜੀ, ਜਿਸ ਤਰ੍ਹਾਂ ਮੈਂ ਆਪ ਜੀ ਨੂੰ ਦੱਸਿਆ ਸੀਗਾ ਕਿ 3 ਕਾਨੂੰਨ ਲੈ ਕੇ ਆਈ ਸੀ ਮੋਦੀ ਸਰਕਾਰ। ਉਹ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਲਈ ਬਹੁਤ ਹੀ ਸੰਘਰਸ਼ੀ ਵੀਰਾਂ ਨੇ, ਸੰਘਰਸ਼ੀ ਭੈਣਾਂ ਨੇ ਬਹੁਤ ਹੀ ਸੰਘਰਸ਼ ਕੀਤਾ। ਬਹੁਤ ਹੀ ਜਾਨਾਂ ਗਈਆਂ, ਕਿੰਨਿਆਂ ਹੀ ਘਰਾਂ ਦੇ ਚਿਰਾਗ ਬੁਝ ਗਏ, ਕਿਸੇ ਦਾ ਮਾਂ, ਕਿਸੇ ਦਾ ਬਾਪ, ਕਿਸੇ ਦਾ ਭੈਣ, ਕਿਸੇ ਦੀ ਧੀ। ਬਹੁਤ ਹੀ ਨੁਕਸਾਨ ਹੋਇਆ, ਜਿਹਦੇ ਵਿੱਚ ਪੈਸੇ ਦੇ ਨਾਲ ਨਾਲ ਜਾਨਾਂ ਵੀ ਗਈਆਂ। ਅਕਸਰ ਬਜ਼ੁਰਗ ਕਹਿੰਦੇ ਨੇ ਕਿ ਪੈਸਾ ਬਣ ਜਾਂਦਾ ਹੈ, ਇਨਸਾਨ ਨਹੀਂ ਬਣਦਾ। ਇਸੇ ਤਰ੍ਹਾਂ ਹੀ ਉਸ ਸਮੇਂ ਮੈਨੇ ਇੱਕ ਕਵਿਤਾ ਲਿਖੀ ਸੀ ਜਿਹਦਾ ਨਾਮ ਸੀਗਾ ਤਿੰਨ ਬਿੱਲ। ਇਹ ਤਿੰਨੇ ਬਿੱਲ ਤੁਹਾਡੇ ਫਾਇਦੇ ਦੇ, ਇਹ ਤਿੰਨੇ ਬਿੱਲ ਤੁਹਾਡੇ ਫਾਇਦੇ ਦੇ, ਕਹਿਣਾ ਬੜਾ ਸੌਖਾ। ਮਖਮਲੀ ਗੱਦਿਆਂ ਤੇ ਬਹਿ ਕੇ, ਮਖਮਲੀ ਗੱਦਿਆਂ ਤੇ ਬਹਿ ਕੇ ਹੁਕਮ ਸੁਣਾਉਣਾ ਬੜਾ ਸੌਖਾ। ਪੁੱਛ ਕੇ ਦੇਖ ਉਹਨਾਂ ਮਾਵਾਂ ਨੂੰ, ਪੁੱਛ ਕੇ ਦੇਖ ਉਹਨਾਂ ਮਾਵਾਂ ਨੂੰ, ਜਿਨ੍ਹਾਂ ਦੇ ਪੁੱਤ ਜਿਉਂਦੇ ਮੁੜ ਨਾ ਪਾਏ। ਜਿਉਂਦਿਆਂ ਨਾ ਉਹ ਮਰਿਆਂ ਵਿੱਚ, ਜਿਉਂਦਿਆਂ ਨਾ ਉਹ ਮਰਿਆਂ ਵਿੱਚ, ਲਾਂਬੂ ਜਿਨ੍ਹਾਂ ਨੇ ਲਾਏ। ਸਾਡੇ ਦਾਦਿਆਂ ਹਲ ਵਾਹਿਆ ਸੀ, ਸਾਡੇ ਦਾਦਿਆਂ ਹਲ ਵਾਹਿਆ ਸੀ, ਮਿੱਟੀ ਨਾਲ ਮਿੱਟੀ ਹੋ ਕੇ। ਦੋ ਖੁੱਡਾਂ ਤੋਂ ਪੈਲੀਆਂ ਦੇ ਮਾਲਕ ਬਣਾਇਆ ਸੀ, ਦੋ ਖੁੱਡਾਂ ਤੋਂ ਵਾਹ ਪੈਲੀਆਂ ਦੇ ਵਾਹ। ਮਾਲਕ ਬਣਾਇਆ ਸੀ। ਤੂੰ ਫਿਰੇ ਸਾਡੀ ਮਾਲਕੀ ਖੋਹਣ ਨੂੰ, ਸਾਡੇ ਹੱਥ ਟਿਫਨ ਫੜਾਉਣ ਨੂੰ। ਤੂੰ ਫਿਰੇ ਸਾਡੀ ਮਾਲਕੀ ਖੋਹਣ ਨੂੰ, ਸਾਡੇ ਹੱਥ ਟਿਫਨ ਫੜਾਉਣ ਨੂੰ। ਜੇ ਤੂੰ ਜ਼ਿੱਦੀ, ਅਸੀਂ ਜ਼ਿੱਦ ਨੂੰ ਪੁਗਾਉਣ ਨਹੀਂ ਦੇਣਾ। ਸੰਘਰਸ਼ੀ ਸ਼ਹੀਦਾਂ ਨਾਲ ਕੀਤੇ ਵਾਅਦਿਆਂ ਨੂੰ ਝੂਠਾ ਹੋਣ ਨਹੀਂ ਦੇਣਾ। ਹੱਕਾਂ ਲਈ ਆਏ ਹਾਂ, ਹੱਕਾਂ ਤੋਂ ਬਿਨ ਘਰਾਂ ਨੂੰ ਮੋੜ ਨਹੀਂ ਦੇਣਾ। ਹੱਕਾਂ ਲਈ ਆਏ ਹਾਂ, ਹੱਕਾਂ ਤੋਂ ਬਿਨਾਂ ਘਰਾਂ ਨੂੰ ਮੋੜ ਨਹੀਂ ਦੇਣਾ। ਸ਼ੁਕਰੀਆ ਜੀ। ਜੀ ਜੀ, ਬਹੁਤ ਵਧੀਆ ਜੀ। ਅੱਛਾ ਮਨਪ੍ਰੀਤ ਜੀ, ਇਹ ਅਕਸਰ ਜਿਹੜਾ ਸਾਡਾ ਸਮਾਜ ਹੈ ਨਾ, ਯਾਨੀ ਭਾਵੇਂ ਸਾਡੇ ਤੁਸੀਂ ਇੰਡੀਆ ਲਾ ਲਓ ਜਾਂ ਸਾਡੇ ਆਪਣਾ ਪਾਕਿਸਤਾਨ ਲਾ ਲਓ, ਇਹਨਾਂ ਦੇ ਵਿੱਚ ਅਕਸਰ ਔਰਤਾਂ ਜਿਹੜੀਆਂ ਸਾਡੀਆਂ ਨੇ ਉਹ ਜਿਹੜਾ ਨਾ ਉਹਨਾਂ ਨੂੰ ਸਮਾਜ 'ਚ ਸਾਜਾਂ ਬਾਹਰ ਜਾਣ ਵਾਸਤੇ ਬੜੀ ਮੁਸ਼ਕਲ ਹੁੰਦੀ, ਯਾਨੀ ਉਹ ਐਡੀਆਂ ਘਰੋਂ ਜਿਹੜੀ ਹੈ ਨਾ ਉਹ ਆਜ਼ਾਦੀ ਇੰਨੀ ਨਹੀਂ ਹੁੰਦੀ, ਲੇਕਿਨ ਥੋੜ੍ਹੀ ਜਿਹੀ ਪਾਬੰਦੀ ਹੁੰਦੀ ਹੈ। ਹਾਂਜੀ ਤੇ ਹਾਂਜੀ ਆਪਣਾ ਤੇ ਖਾਸ ਕਰਕੇ ਜਿਹੜਾ ਜਦੋਂ ਤੁਸੀਂ ਮੇਰਾ ਮਤਲਬ ਕਿ ਆਪਣਾ ਕੋਈ ਪ੍ਰੋਗਰਾਮ ਹੁੰਦਾ ਤੁਹਾਡਾ ਰਚਨਾ ਵਗੈਰਾ ਦਾ ਹੁੰਦਾ ਨਾ, ਕਵੀ ਦਰਬਾਰ ਹੁੰਦੇ ਨੇ ਜਾਂ ਉਹਦੇ ਹਾਂਜੀ ਕੋਈ ਹਾਂਜੀ ਆਪਣਾ ਤੁਹਾਡੇ ਪ੍ਰੋਗਰਾਮ ਹੁੰਦੇ ਨੇ ਤੇ ਤੁਹਾਨੂੰ ਫਿਰ ਉਹ ਬਾਹਰ ਜਾਣਾ ਪੈਂਦਾ ਵੀ, ਜਾਂ ਲਿਖਦੇ ਹੋ ਤੁਸੀਂ ਤੇ ਪ੍ਰੋਗਰਾਮ ਦੇ ਵਿੱਚ ਹਿੱਸਾ ਲੈਣਾ ਪੈਂਦਾ ਵੇ। ਕਿਆ ਘਰੋਂ ਇਜਾਜ਼ਤ ਆਸਾਨੀ ਨਾਲ ਮਿਲ ਜਾਂਦੀ ਜਾਂ ਕੋਈ ਮੁਸ਼ਕਲ ਇਸ ਲਿਖਾਈ ਦੇ ਵਿੱਚ ਤੁਹਾਨੂੰ ਕੋਈ ਜਾਂ ਪੜ੍ਹਾਈ ਦੇ ਵਿੱਚ ਜਾਂ ਸ਼ਾਮਲ ਹੋ 'ਚ ਕੋਈ ਮੁਸ਼ਕਲ ਤੇ ਪੇਸ਼ ਨਹੀਂ ਆਉਂਦੀ ਹੈਗੀ? ਕੀ ਆਪਣਾ ਘਰ ਵੱਲੋਂ ਕੀ ਯਾਨੀ ਉਹ ਆਪਣਾ ਤੁਹਾਡਾ ਨਾਲ ਆਪਣਾ ਨਾਲ ਰਵੱਈਆ ਹੁੰਦਾ? ਇਸ ਗੱਲੋਂ ਪਰਮਾਤਮਾ ਦਾ ਸ਼ੁਕਰਗੁਜ਼ਾਰ ਜੀ ਕਰਦੀ ਹਾਂ, ਬਹੁਤ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ ਮੈਨੂੰ ਆਪਣੇ ਵਰਗਾ ਹੀ ਪਰਿਵਾਰ ਦਿੱਤਾ ਹੈ। ਮੈਨੂੰ ਬਹੁਤ ਹੀ ਸਪੋਰਟ ਕਰਦੇ ਨੇ ਪੇਰੈਂਟਸ। ਇੱਥੋਂ ਤੱਕ ਕਿ ਮੇਰੇ ਮਦਰ ਜੀ ਨੇ, ਉਹ ਮੇਰੀ ਲਿਖਣ ਦੇ ਵਿੱਚ ਵੀ ਮਤਲਬ ਕਿ ਮੈਨੂੰ ਟੋਪਿਕ ਦੱਸਦੇ ਨੇ ਅਤੇ ਪੂਰੀ ਹੈਲਪ ਕਰਦੇ ਨੇ। ਮੇਰੇ ਛੋਟੇ ਸਿਸਟਰ ਵੀ ਨੇ, ਉਹ ਵੀ ਮੇਰੀ ਮਤਲਬ ਕਿ ਪੂਰੀ ਮਦਦ ਕਰਦੇ ਨੇ। ਅਕਸਰ ਮੈਨੂੰ ਕੋਈ ਵੀ ਕਦੇ ਵੀ ਇਸ ਤਰ੍ਹਾਂ ਦੀ ਪ੍ਰੋਬਲਮ ਨਹੀਂ ਆਈ, ਚਾਹੇ ਉਹ ਪੜ੍ਹਾਈ ਪੱਖੋਂ ਹੋਵੇ, ਚਾਹੇ ਉਹ ਲਿਖਤਾਂ ਪੱਖੋਂ ਹੋਵੇ। ਬਹੁਤ ਹੀ ਪਰਮਾਤਮਾ ਵੱਲੋਂ ਸਤਿਕਾਰ ਮਿਲਦਾ ਹੈ, ਬਹੁਤ ਹੀ ਮਤਲਬ ਕਿ ਮੈਨੂੰ ਸਾਥ ਮਿਲਿਆ, ਬਹੁਤ ਹੀ ਸਪੋਰਟਫੁੱਲ ਨੇ ਮੇਰੇ ਪੇਰੈਂਟਸ। ਬਹੁਤ ਜੀ ਬਹੁਤ ਜੀ ਵਧੀਆ। ਅਗਰ ਕਿਉਂਕਿ ਅਕਸਰ ਜਿਹਨੂੰ ਘਰੋਂ ਜਿਹੜੀ ਹੈ ਨਾ ਆਪਣਾ ਇਹ ਚੀਜ਼ ਦੀ ਨਾ ਹੋਵੇ, ਉਹਨੂੰ ਸਪੋਰਟ ਮਿਲ ਜਾਵੇ ਤਾਂ ਉਹ ਬੱਚੇ ਜਿਹੜੇ ਨੇ ਉਹ ਵਾਕਈ ਕਾਮਯਾਬ ਹੁੰਦੇ ਨੇ। ਉਹ ਆਪਣਾ ਮੈਦਾਨ ਦੇ ਵਿੱਚ, ਹਰ ਮੈਦਾਨ ਦੇ ਵਿੱਚ ਕਾਮਯਾਬ ਹੁੰਦੇ ਨੇ। ਅਤੇ ਵੈਸੇ ਵੀ ਘਰੋਂ ਜਿਹੜੀ ਉਹਨੂੰ ਭਾਵੇਂ ਬੀਬੀ ਹੋਵੇ, ਭਾਵੇਂ ਆਪਣਾ ਹਾਂਜੀ ਕੋਈ ਵੀ ਹੋਵੇ, ਉਹਨੂੰ ਸਪੋਰਟ ਦੇਣੀ ਚਾਹੀਦੀ ਹੈ ਅਤੇ ਉਹਨੂੰ ਆਪਣਾ ਜਿਹੜਾ ਹਾਂਜੀ ਸ਼ੌਕ ਵੀ ਪੂਰਾ ਕਰਨਾ ਚਾਹੀਦਾ ਵੇ। ਅਤੇ ਉਹ ਤੁਸੀਂ ਵਾਕਈ ਖੁਸ਼ਕਿਸਮਤ ਹੋ ਕਿ ਤੁਹਾਨੂੰ ਜਿਹੜੀ ਅਮੂਮਨ ਘਰੋਂ ਪੂਰੀ ਇਹਦੀ ਚੀਜ਼ ਦੀ ਸਪੋਰਟ ਹੈ ਕਿ ਤੁਹਾਨੂੰ ਆਪਣਾ ਲਿਖਣ ਪੜ੍ਹਨ ਦਾ ਜਿਹੜੀ ਆਜ਼ਾਦੀ ਹੈ। ਅਤੇ ਲਿਖਣਾ ਪੜ੍ਹਨਾ ਜਿਹੜਾ ਵੈਸੇ ਵੀ ਜਿਹੜਾ ਇੱਕ ਅੱਛਾ ਕੰਮ ਹੈ।
ਤੇ ਬੰਦੇ ਨੂੰ ਜਿਹੜਾ ਕਿ ਸੋਚਵਾਨ ਬਣਾਉਂਦਾ ਵੇ, ਬੰਦੇ ਦੀ ਜਿਹੜੀ ਇਹ ਦਰਸ਼ ਵੱਧਦੀ ਹੈ। ਤੇ ਆਪਣਾ ਹੁਣ ਇਹ ਚੀਜ਼ ਤੁਸੀਂ ਹੋਰ ਕੋਈ ਜਿਹੜੀ ਕੋਈ ਅਵਾਮੀ ਮੁੱਦੇ ਤੇ ਜਾਂ ਕਿਸੇ ਤੇ ਕੋਈ ਗੱਲਬਾਤ ਕਰਨਾ ਚਾਹੁੰਦੇ ਹੋ ਜਾਂ ਕੁਛ ਸੁਣਾਉਣਾ ਚਾਹੁੰਦੇ ਹੋ ਤੇ ਉਹ ਸਾਨੂੰ ਸੁਣਾਓ। ਕਿਉਂਕਿ ਅਗਲਾ ਸਵਾਲ ਫਿਰ ਮੈਂ ਹਾਂਜੀ ਕਰਾਂਗਾ ਬਸ ਤੁਹਾਨੂੰ ਇਹ ਕੋਈ ਚੀਜ਼ ਕੋਈ ਆਪਣੀ। ਜੀ ਜੀ। ਹਾਂਜੀ ਸਰ, ਬਸ ਇਹੀ ਹੈ ਕਿ ਮਤਲਬ ਕਿ ਜੇ ਆਪਾਂ ਸ਼ੁਰੂਆਤ ਕਰਾਂਗੇ ਤਾਂ ਜਿਹੜੇ ਇਹ ਆਪਣੇ ਸੰਬੰਧ ਨੇਗੇ ਇਹ ਠੀਕ ਹੋ ਸਕਦੇ ਹੈ। ਇਹ ਕਿਹਾ ਜਾਂਦਾ ਹੈਗਾ ਹੂੰ ਕਿ ਨਫ਼ਰਤ ਜਿੰਨੀ ਵਧਾਓਗੇ ਓਨੀ ਹੀ ਵਧੇਗੀ, ਸਾਥ ਜਿੰਨਾ ਬਣਾਓਗੇ ਓਨਾ ਹੀ ਬਣੇਗਾ। ਤੇ ਬਸ ਇਹੀ ਹੈ ਕਿ ਆਪਣੀਆਂ ਸਰਕਾਰਾਂ ਵੀ ਕੋਸ਼ਿਸ਼ ਕਰਨ ਤੇ ਅਸੀਂ ਵੀ ਕੋਸ਼ਿਸ਼ ਕਰੀਏ ਤਾਂ ਕਿ ਸਾਡੇ ਦੋਨੋਂ ਦੇਸ਼ ਨੇ ਫਿਰ ਤੋਂ ਇੱਕ ਹੋ ਸਕਣ। ਹਾਂਜੀ, ਤੇ ਇੱਕ ਇਸ ਤਰ੍ਹਾਂ ਹੁੰਦਾ ਹੈ, ਇਸ ਤਰ੍ਹਾਂ ਤੁਸੀਂ ਦੱਸਿਆ ਕਿ ਔਰਤਾਂ ਨੂੰ ਬੰਦਿਸ਼ ਹੁੰਦੀ ਹੈ, ਜਿਸ ਤਰ੍ਹਾਂ ਮਤਲਬ ਕਿ ਹਜੇ ਵੀ ਹੈ ਹੀ। ਤੇ ਕਈ ਨਾ ਜ਼ਿਮੀਂਦਾਰ ਪਰਿਵਾਰਾਂ ਦੇ ਵਿੱਚ ਹੁਣ ਇਸ ਵਕਤ ਵੀ ਏਦਾਂ ਦਾ ਹੁੰਦਾ ਹੈ, ਜਿਹੜਾ ਮੈਂ ਤੁਹਾਨੂੰ ਕਵਿਤਾ ਦੇ ਵਿੱਚ ਬਿਆਨ ਕਰਾਂਗੀ। ਜਿਸ ਕਵਿਤਾ ਦੇ ਲਈ ਜੀ ਮੈਨੂੰ ਇੱਕ ਪ੍ਰਾਈਜ਼ ਵੀ ਮਿਲਿਆ। ਤੇ ਉਹ ਕਵਿਤਾ ਮੈਂ ਸ਼ੁਰੂ ਕਰਾਂਗੀ ਜਿਸਦਾ ਨਾਮ ਹੈ ਕਾਸ਼। ਘਰ-ਬਾਰ ਸੋਹਣਾ ਦੇਖ ਡੁੱਲ ਗਿਆ ਸੀ, ਘਰ-ਬਾਰ ਸੋਹਣਾ ਦੇਖ ਡੁੱਲ ਗਿਆ ਸੀ, ਪਟਵਾਰੀ ਕੋਲ ਜਾ ਦੇਖ ਜ਼ਮੀਨ ਦੀਆਂ ਫਰਦਾਂ, ਖੁਸ਼ੀ ਦੇ ਵਿੱਚ ਫੁੱਲ ਗਿਆ ਸੀ। ਉੱਚਾ ਖਾਨਦਾਨ ਇਹੀ ਦੇਖ ਮੇਰੇ ਜਜ਼ਬਾਤਾਂ ਨੂੰ ਤੂੰ ਭੁੱਲ ਗਿਆ ਸੀ। ਜਿਹਦੇ ਨਾਲ ਕੱਟਣੀ ਸੀ ਮੈਂ ਸਾਰੀ ਜ਼ਿੰਦਗੀ, ਉਹ ਕਿੱਦਾਂ ਦਾ ਉਹਦਾ ਕਿਰਦਾਰ ਚੈੱਕ ਕਰਨਾ ਭੁੱਲ ਗਿਆ ਸੀ। ਨਿੱਤ ਆਉਂਦਾ ਸ਼ਰਾਬ ਨਾਲ ਰੱਜ ਕੇ, ਕੁੱਟੇ ਮਾਰੇ ਮੈਨੂੰ, ਕਦੇ ਦੁੱਖ ਸੁੱਖ ਨਾ ਕੀਤੇ ਨਾਲ ਬਹਿ ਕੇ ਮੇਰੇ। ਕਿਹੋ ਜਿਹਾ ਬਰ ਟੋਲਿਆ ਤੂੰ ਬਾਪੂ, ਸਾਰਾ ਦਿਨ ਮੈਂ ਰਹਾ ਉਹਦੀ ਗੋਲੀ ਬਣ ਕੇ। ਸਿੱਧੇ ਮੂੰਹ ਨਾਲ ਉਹ ਬੋਲੇ ਮੈਨੂੰ, ਸਵੇਰੇ ਅੱਖ ਖੁੱਲਣ ਤੋਂ ਲੈ ਕੇ ਦੇਰ ਰਾਤ ਤੱਕ ਬੋਤਲ ਨੂੰ ਹੀ ਟੋਲੇ ਬਾਪੂ। ਦਰਦ ਤੇਰੀ ਧੀ ਦੇ ਦਿਲ ਵਿੱਚ ਬਹੁਤੇ, ਤੇਰੇ ਕੋਲ ਕਿਹੜਾ ਕਿਹੜਾ ਫਰੋਲੇ ਬਾਪੂ। ਇਹਦੇ ਨਾਲੋਂ ਤਾਂ ਖੂਹ ਵਿੱਚ ਧੱਕਾ ਦੇ ਦਿੰਦਾ, ਦੁਖੀ ਹੋਇਆ ਦਿਲ ਬਸ ਇਹੋ ਬੋਲੇ ਬਾਪੂ। ਮਾਂ ਹੁੰਦੀ ਉਹਦੇ ਕੋਲ ਦੁਖੜਾ ਰੋ ਲੈਂਦੀ, ਦੋ ਪਲ ਉਹਦੇ ਕੋਲ ਖਲੋ ਕੇ ਦਿਲ ਦੀ ਘੁੰਡੀ ਖੋਲ ਲੈਂਦੀ। ਸ਼ਾਇਦ ਜੇ ਮਾਂ ਜਿਉਂਦੀ ਹੁੰਦੀ, ਉੱਚੇ ਮੀਨਾਰਾਂ ਦੇ ਲਾਲਚ ਨਾ ਪੈਂਦੀ। ਜ਼ਿੰਦਗੀ ਕੱਟਣੀ ਸੀ ਮੈਂ ਜਿਹਦੇ ਨਾਲ, ਪਹਿਲਾਂ ਉਹਦੇ ਮਨ ਨੂੰ ਟੋਂਦੀ, ਫੇਰ ਚਾਰ ਲਾਵਾਂ ਦੀ ਉਹਦੇ ਨਾਲ ਵਿਆਹੁੰਦੀ। ਜੇ ਤੂੰ ਇਹ ਸਭ ਸੋਚਿਆ ਹੁੰਦਾ ਬਾਪੂ, ਸਿਰ ਦੀ ਚੁੰਨੀ ਗਲ ਦਾ ਫੰਦਾ ਨਾ ਬਣਦੀ। ਦੁਖੀ ਹੋ ਕੇ ਸ਼ਰਾਬੀ ਤੋਂ ਤੇਰੀ ਧੀ ਬਾਪੂ ਆਤਮ ਹੱਤਿਆ, ਤੇਰੀ ਧੀ ਬਾਪੂ ਆਤਮ ਹੱਤਿਆ ਕਰ। ਵਾਹ ਜੀ, ਬਹੁਤ ਜੀ ਬਹੁਤ ਬਹੁਤ ਵਧੀਆ ਜੀ, ਬਹੁਤ ਅੱਛਾ। ਇਹ ਆਪਣਾ ਮਨਪ੍ਰੀਤ ਜੀ, ਇੱਕ ਸਾਡੇ ਨਾ ਜਦੋਂ ਪਿੱਛੇ ਜਿਹਾ ਔਰਤ ਤਿਉਹਾਰ ਮਨਾਇਆ ਗਿਆ ਸੀ ਪਿਛਲੇ ਆ, ਹਾਂਜੀ ਤੇ ਉਹਦੇ ਵਿੱਚ ਨਾ ਸਾਡੇ ਤੇ ਅਕਸਰ ਮੈਂ ਸੋਸ਼ਲ ਮੀਡੀਆ 'ਚ ਵੀ ਤੇ ਇਹ ਚੀਜ਼ਾਂ ਪੜ੍ਹੀਆਂ ਸਨ ਕਿ ਔਰਤਾਂ ਜਿਹੜੀਆਂ ਸਨ ਉਹ ਆਪਣਾ ਬਾਹਰ ਜਦੋਂ ਨਿਕਲੀਆਂ ਨਾ ਜਰਸੀ ਜੁਲੂਸਾਂ ਦੇ ਤੇ ਤਿਉਹਾਰ ਮਨਾਉਣ ਵਾਸਤੇ ਸੜਕਾਂ ਤੇ ਨਿਕਲੀਆਂ, ਤੇ ਉਹਨਾਂ ਦਾ ਇੱਕ ਨਾਅਰਾ ਸੀ ਕਿ ਸਾਡਾ ਜਿਸਮ ਸਾਡੀ ਮਰਜ਼ੀ, ਹਾਂਜੀ ਸਾਡਾ ਜਿਸਮ ਸਾਡੀ ਮਰਜ਼ੀ। ਤੇ ਉਹ ਇਹ ਚੀਜ਼ ਕੀ ਸਮਝ ਲੱਗਦੇ ਹੋ ਕਿ ਔਰਤ ਜਿਹੜੀ ਹੈ ਵਾਕਈ ਬਿਲਕੁਲ ਆਪਣੀ ਮਰਜ਼ੀ ਦੀ ਮਾਲਕ ਹੋਣੀ ਚਾਹੀਦੀ ਹੈ, ਜਾਂ ਕਿਸ ਤਰ੍ਹਾਂ ਉਹਦਾ ਆਪਣੇ ਸਮਾਜ ਦੇ ਵਿੱਚ ਤਲਕਾਤ ਜਾਂ ਉਹਨੂੰ ਆਪਣਾ ਜ਼ਿੰਦਗੀ ਗੁਜ਼ਾਰਨ ਦਾ ਕੀ ਤਰੀਕਾਕਾਰ ਹੋਣਾ ਚਾਹੀਦਾ? ਹਾਂਜੀ, ਕੁਛ ਕੁ ਹੱਦ ਜੀ ਤੱਕ ਇਹੀ ਹੈ ਕਿ ਔਰਤ ਨੂੰ ਆਜ਼ਾਦੀ ਮਿਲਣੀ ਚਾਹੀਦੀ ਆ। ਅੱਜ ਦੇ ਸਮੇਂ ਦੇ ਵਿੱਚ ਵੀ ਜੇ ਆਪਾਂ ਕਹਿ ਦਈਏ ਕਿ ਆਜ਼ਾਦ ਹੋ ਕੇ ਔਰਤ ਪੂਰੀ ਤਰ੍ਹਾਂ ਆਜ਼ਾਦ ਨਹੀਂ। ਇਹ ਹੈ, ਔਰਤ ਨੂੰ ਆਜ਼ਾਦੀ ਮਿਲਣੀ ਚਾਹੀਦੀ ਹੈਗੀ ਤੇ ਉਸਨੂੰ ਆਪਣੇ ਹਿਸਾਬ ਦੇ ਨਾਲ ਜ਼ਿੰਦਗੀ ਜਿਉਣ ਦਾ ਅਧਿਕਾਰ ਹੋਣਾ ਚਾਹੀਦਾ ਹੈ। ਔਰਤ ਕਿੰਨੀ ਵੀ ਉੱਚੀ ਚਲੀ ਜਾਵੇ, ਕਿੰਨੇ ਵੀ ਉੱਚ ਮੁਕਾਮ ਹਾਸਿਲ ਕਰ ਲਏ, ਫਿਰ ਵੀ ਉਹਨੂੰ ਮਰਦ ਦੇ ਨਾਲੋਂ ਨੀਵਾਂ ਦਿਖਾਇਆ ਜਾਂਦਾ ਹੈ।
ਤੇ ਅਸੀਂ ਦੇਖਦੇ ਹੀ ਹਾਂ ਕਿ ਲੜਕੀਆਂ ਔਰਤਾਂ ਉੱਚ ਮੁਕਾਮ ਤੇ ਬੈਠੀਆਂ ਨੇ ਤੇ ਨਾਮ ਵੀ ਕਮਾਇਆ ਹੈ, ਜਿਵੇਂ ਕਲਪਨਾ ਚਾਵਲਾ ਜੀ ਹੋ ਗਏ, ਸਾਡੇ ਮਮਤਾ ਬੈਨਰਜੀ ਹੋ ਗਏ, ਤੇ ਬਹੁਤ ਸਾਰੀਆਂ, ਚਾਹੇ ਉਹ ਰਾਜਨੀਤਿਕ ਖੇਤਰ ਹੋਵੇ, ਸਮਾਜਿਕ ਹੋਵੇ, ਆਰਥਿਕ ਹੋਵੇ, ਕੋਈ ਵੀ ਖੇਤਰ ਹੋਵੇ, ਔਰਤ ਤੋਂ ਬਿਨਾਂ ਹਰ ਇੱਕ ਅਧੂਰਾ ਹੈ। ਹਰ ਇੱਕ ਮੁਕਾਮ ਤੇ ਔਰਤ ਉੱਚੇ ਤੋਂ ਉੱਚੇ ਮੁਕਾਮ ਤੇ ਪਹੁੰਚੀ ਹੈਗੀ। ਤੇ ਜਿਸ ਤਰ੍ਹਾਂ ਸਾਡੇ ਇਤਿਹਾਸ ਦੇ ਵਿੱਚ ਵੀ ਜ਼ਿਕਰ ਹੋਇਆ ਮਾਈ ਭਾਗੋ ਜੀ ਦਾ, ਉਹ ਲੜੇ ਸੀਗੇ ਤੇ ਆਪ ਜੀ ਨੂੰ ਪਤਾ ਹੀ ਹੋਊਗਾ। ਤੇ ਹਰ ਇੱਕ ਪੱਖ ਤੋਂ ਔਰਤ ਮਰਦ ਦੇ ਬਰਾਬਰ ਖੜੀ ਹੈ ਤੇ ਮਰਦ ਨੂੰ ਟੱਕਰ ਦਿੱਤੀ ਹੈ ਤੇ ਹਰ ਇੱਕ ਮੁਸੀਬਤ ਦੇ ਨਾਲ, ਮੁਸ਼ਕਲ ਦੇ ਨਾਲ ਲੜੀ ਹੈ। ਤੇ ਮੇਰਾ ਇਹੀ ਵਿਚਾਰ ਹੈ ਕਿ ਔਰਤ ਨੂੰ ਆਜ਼ਾਦੀ ਮਿਲਣੀ ਚਾਹੀਦੀ ਹੈ, ਉਸਨੂੰ ਪੂਰਾ ਅਧਿਕਾਰ ਹੋਣਾ ਚਾਹੀਦਾ ਹੈ ਆਪਣੀ ਜ਼ਿੰਦਗੀ ਜਿਉਣ ਦਾ, ਆਪਣੇ ਫੈਸਲੇ ਲੈਣ ਦਾ। ਜੀ ਬਿਲਕੁਲ ਸਹੀ, ਬਿਲਕੁਲ ਸਹੀ ਹੈ, ਠੀਕ ਹੈ। ਅੱਛਾ, ਇੱਕ ਮਨਪ੍ਰੀਤ ਜੀ, ਸਾਡੇ ਪਿੱਛੇ ਜਿਹੜਾ ਕਰਤਾਰਪੁਰ ਜਿਹੜਾ ਸੀ ਰਾਹਦਾਰੀ ਦਾ, ਜਿਹੜਾ ਇੱਕ ਕਰਤਾਰਪੁਰ ਦੇ ਵਿੱਚ ਰਾਹਦਾਰੀ ਦਾ ਆਪਣਾ ਸਿਸਟਮ ਬਣਿਆ ਹੋਵੇ, ਲੋਕੀ ਯਾਨੀ ਆ ਜਾ ਰਹੇ ਹਾਂਜੀ ਨੇ, ਹਾਂਜੀ। ਕਿਆ ਉਹਨੂੰ ਤੁਸੀਂ ਕਿਸ ਨਜ਼ਰ ਨਾਲ ਵੇਖਦੇ ਹੋ? ਯਾਨੀ ਉਹ ਅੱਛਾ ਹੋਇਆ ਹੋਵੇ ਉਹ ਆਮ ਵਾਸਤੇ, ਲੋਕਾਂ ਵਾਸਤੇ, ਤੁਰਕ ਵਾਸਤੇ? ਇਸ ਕਿਸਮ ਦੇ ਜਿਹੜੇ ਰਾਹਦਾਰੀਆਂ ਜਿਹੜੀ ਕਰਤਾਰਪੁਰ ਜਿਵੇਂ ਬਣੀਆਂ, ਇਸ ਤਰ੍ਹਾਂ ਹੋਰ ਵੀ ਹੋਣੀਆਂ ਚਾਹੀਦੀਆਂ ਨੇ? ਕੀ ਇਸ ਬਾਰੇ ਤੁਸੀਂ ਵਿਚਾਰ ਦੀ ਚਰਚਾ ਕਰਦੇ ਹੋ? ਜੀ ਹਾਂਜੀ, ਜੋ ਕਰਤਾਰਪੁਰ ਸਾਹਿਬ ਜੀ ਦਾ ਲਾਂਘਾ ਖੁੱਲਿਆ, ਬਹੁਤ ਹੀ ਵਧੀਆ। ਸਭ ਤੋਂ ਪਹਿਲਾਂ ਮੈਂ ਵਧਾਈ ਦਿੰਦੀ ਹਾਂ, ਆਪ ਜੀ ਵੀ ਵਧਾਈ ਦੇ ਪਾਤਰ ਹੋ ਤੇ ਚੜ੍ਹਦਾ ਲਹਿੰਦਾ ਪੰਜਾਬ ਦੋਨੇ ਪਾਸੇ ਹੀ ਵਧਾਈ ਦੇ ਪਾਤਰ ਨੇ। ਜੋ ਇਹ ਕਰਤਾਰਪੁਰ ਸਾਹਿਬ ਜੀ ਦਾ ਲਾਂਘਾ ਖੁੱਲਿਆ, ਇਸ ਨਾਲ ਦੋ ਦਿਲਾਂ ਦਾ ਮੇਲ ਹੋਇਆ। ਜੋ ਵੰਡ ਦੇ ਸਮੇਂ ਤੋਂ ਬਜ਼ੁਰਗ ਸੀ, ਭੈਣ ਭਰਾ ਸੀਗੇ, ਵਿਛੜੇ ਹੋਏ ਸੀ, ਬਹੁਤ ਹੀ ਸੋਸ਼ਲ ਮੀਡੀਆ ਤੇ ਵੀਡੀਓਜ਼ ਦੇਖੀਆਂ ਤੇ ਕਾਫੀ ਖੁਦ ਆਪਣੇ ਮੂੰਹੋਂ ਵੀ ਦੱਸ ਰਹੇ ਸੀ, ਜੋ ਕਰਤਾਰਪੁਰ ਸਾਹਿਬ ਜਾ ਕੇ ਆਏ ਨੇ, ਮਿਲੇ ਨੇ, ਤੇ ਇਹਦੇ ਨਾਲ ਦੋ ਦਿਲਾਂ ਦਾ ਮੇਲ ਵੀ ਹੋਇਆ। ਆਪਣੇ ਵਿਛੜਿਆਂ ਨੂੰ ਮਿਲਾਉਣ ਦਾ ਕਾਰਜ ਕੀਤਾ ਕਰਤਾਰਪੁਰ ਸਾਹਿਬ ਜੀ ਦੇ ਲਾਂਘੇ ਨੇ, ਤੇ ਬਹੁਤ ਹੀ ਵਧੀਆ ਹੋਇਆ ਇਹ। ਦੋ ਦੇਸ਼ਾਂ ਨੂੰ ਮਿਲਾਉਣ ਦਾ ਇਹ ਇੱਕ ਜ਼ਰੀਆ ਬਹੁਤ ਹੀ ਵਧੀਆ ਹੈ। ਮੇਰਾ ਇਹੀ ਵਿਚਾਰ ਹੈ, ਮੈਂ ਇਸ ਪੁਆਇੰਟ ਨੂੰ ਪੋਜ਼ੀਟਿਵ ਪੁਆਇੰਟ ਹੀ ਰੱਖਾਂਗੀ, ਕਿਉਂਕਿ ਇਸ ਨਾਲ ਬਹੁਤ ਹੀ ਸੁਧਾਰ ਹੋਇਆ, ਬਹੁਤ ਹੀ ਸਾਂਝ ਵਧੀ ਹੈ, ਵਿਛੜੇ ਮਿਲ ਗਏ। ਹਾਂਜੀ। ਜੀ ਜੀ ਬਿਲਕੁਲ ਸਹੀ ਹੈ ਜੀ। ਕਿਉਂਕਿ ਵਾਕਈ ਜਿਵੇਂ ਤੁਹਾਡੀ ਗੱਲ ਕਿ ਸਾਡੇ ਕਰਤਾਰਪੁਰ ਦੇ ਨਾਲ ਆਪਾਂ ਲਹਿੰਗਾ ਖੁੱਲ੍ਹਣ ਨਾਲ ਇਹ ਚੀਜ਼ ਹੋ ਰਿਹਾ ਕਿ ਅਸੀਂ ਆਸਾਨੀ ਨਾਲ ਜਿਹੜੇ ਲੋਕ ਉੱਧਰੋਂ ਨੇ ਆਪਣਾ ਚੜ੍ਹਦੇ ਪੰਜਾਬ ਦੇ, ਉਹ ਲਹਿੰਦੇ ਪੰਜਾਬ ਆ ਸਕਦੇ ਨੇ, ਨਾਲੇ ਆਪਣਾ ਬਾਬੇ ਹੋਰਾਂ ਦਾ ਆਪਣਾ ਉਹਨਾਂ ਦੇ ਦਰਸ਼ਨ ਵੀ ਕਰ ਸਕਦੇ ਨੇ। ਲੇਕਿਨ ਉਸ ਵੇਲੇ ਸਾਡੇ ਪੰਜਾਬੀ ਜਿਹੜੇ ਲੋਕ ਨੇ ਇੱਥੋਂ ਦੇ, ਉਹ ਵੀ ਉਹਨਾਂ ਨਾਲ ਮੁਲਾਕਾਤ ਹੁੰਦੀਆਂ ਨੇ, ਮਿਲਦੇ ਨੇ, ਕਈ ਰਿਸ਼ਤੇਦਾਰ ਬਿਲਕੁਲ ਵਿਛੜੇ ਹੁੰਦੇ ਨੇ ਇੱਥੇ। ਕਿਉਂਕਿ ਸਾਡਾ ਜਿਹੜਾ ਪੰਜਾਬ ਉਹਦੇ ਇੱਕੋ ਹੀ ਸੀ ਨਾ, ਲੋਕ ਇੱਧਰੋਂ ਹਿਜਰਤ ਕਰਕੇ ਜਦੋਂ ਪਾਕਿਸਤਾਨ ਦੀ ਵੰਡ ਹੋਈ ਹੈ, ਕੁਛ ਇੱਧਰੋਂ ਉੱਧਰ ਗਏ ਨੇ, ਉੱਧਰੋਂ ਇੱਧਰ ਆਏ ਨੇ, ਉਹ ਫਿਰ ਆਪਣੇ ਕਈ ਹਾਂਜੀ ਰਿਸ਼ਤੇਦਾਰ ਜਿਹੜੇ ਸਨ ਉਹ ਆਪਣਾ ਪਿੱਛੇ ਰਹਿ ਗਏ ਉਹਨਾਂ ਦੇ, ਤੇ ਉਹ ਇਸੇ ਤਰੀਕੇ ਨਾਲ ਉਹ ਇੱਕ ਮਿਲਣ ਮਿਲਾਪ ਦਾ ਵੀ ਇੱਕ ਜ਼ਰੀਆ ਬਣ ਗਿਆ ਬੜਾ ਅੱਛਾ। ਤੇ ਮੈਂ ਤਾਂ ਹਾਂਜੀ ਹਾਂਜੀ। ਚਾਹੁੰਦਾ ਕਿ ਇਸ ਤੋਂ ਇਲਾਵਾ ਵੀ ਜਿਹੜੀ ਨਾ ਆਪਣਾ ਕਰਤਾਰਪੁਰ ਤੋਂ ਇਲਾਵਾ ਵੀ ਲਹਿੰਗਾ ਜਿਹੜਾ ਨੇ ਦੋ ਤਿੰਨ ਇਹਨਾਂ ਨੂੰ ਮੁਖਤਲਿਫ ਜਗ੍ਹਾ ਤੇ ਜਿਹੜਾ ਨਾ ਇਹਨਾਂ ਨੂੰ ਬਣਾਉਣੇ ਚਾਹੀਦੇ ਨੇ, ਤਾਂ ਕਿ ਲੋਕ ਜਿਹੜੀ ਹਾਂਜੀ ਸਾਡੇ ਆਵਾਮ ਜਿਹੜੀ ਉਹਦੇ ਚਾਹੁੰਦੇ ਨੇ ਇੱਕ ਦੂਸਰੇ ਨਾਲ ਅਸੀਂ ਮਿਲੀਏ, ਆਪਣੇ ਅੱਛੇ ਤਲੁਕਾਤ ਜਿਹੜੇ ਸਾਡੇ ਦਰਮਿਆਨ ਹੋਣ। ਜਿਹੜੇ ਇੱਕ ਅਸੀਂ ਜਿਹੜੀ ਦੀਵਾਰ ਸਾਡੇ ਦਰਮਿਆਨ ਨਫ਼ਰਤ ਦੀ ਬਣੀ ਪਈ ਹੈ ਨਹੀਂ, ਲੇਕਿਨ ਅਸੀਂ ਉੱਤੇ ਲੈਵਲ ਤੇ ਬਣੀ ਉਹਨੂੰ ਢਾਈਏ, ਅਸੀਂ ਉਸ ਗੱਲਬਾਤ ਦੇ ਜ਼ਰੀਏ ਜ਼ਾਹਰ ਇੱਕ ਦੂਸਰੇ ਵੱਲ ਆਵਾਂਗੇ ਜਾਵਾਂਗੇ, ਉਹ ਵਿੱਚੋਂ ਦਿਲ ਦੀਆਂ ਜਿਹੜੀਆਂ ਘੁੰਡੀਆਂ ਨੇ ਉਹ ਨਿਕਲਣੀਆਂ, ਖਤਮ ਉਹ ਹੁੰਦੀਆਂ, ਨਿਕਲਦੀ ਤੇ ਜਾ ਇਹ ਅੱਛੇ ਹਾਂਜੀ। ਸਾਡੇ ਆਪਣਾ ਤਲੁਕਾਤ ਹੁੰਦੇ। ਜੀ ਬਹੁਤ ਸ਼ੁਕਰੀਆ ਜੀ, ਬੜੀ ਅੱਛੀ ਤਰ੍ਹਾਂ ਗੱਲ ਕੀਤੀ ਹੈ। ਤੇ ਅੱਛਾ, ਇਹ ਜਿਹੜੀ ਤੁਸੀਂ ਆਪਣਾ ਲਿਖਦੇ ਹੋ, ਪੜ੍ਹਦੇ ਹੋ ਉੱਥੇ ਆਪਣਾ ਤੁਸੀਂ ਰਚਨਾ ਵਗੈਰਾ, ਜਾਂ ਤੇ ਇਹ ਜਿਹੜੇ ਪ੍ਰੋਗਰਾਮ ਵੀ ਕਦੀ ਤੁਸੀਂ ਉੱਥੇ ਕਰਦੇ ਨੇ, ਜਾਂ ਆਪਣਾ ਆਨਲਾਈਨ ਹੀ ਪ੍ਰੋਗਰਾਮ ਜ਼ਿਆਦਾਤਰ ਤੁਹਾਡੇ ਹੁੰਦੇ ਨੇ, ਜਾਂ ਕਿਸੇ ਆਪਣਾ ਕਵੀ ਦਰਬਾਰ 'ਚ ਜਾ ਕੇ ਵੀ ਤੁਸੀਂ ਆਪਣਾ ਪ੍ਰੋਗਰਾਮ 'ਚ ਹਿੱਸਾ ਲਿਆ ਕਦੇ? ਨਹੀਂ ਸਰ, ਇਹ ਹਜੇ ਤਾਂ ਏਸੀ ਕਰੋਨਾ ਕਾਲ ਲੰਘ ਕੇ ਹਟਿਆ ਜੀ, ਤਾਂ ਕਰਕੇ ਆਨਲਾਈਨ ਹੀ ਕਵੀ ਦਰਬਾਰ ਮਤਲਬ ਕਿ ਅਟੈਂਡ ਕੀਤੇ ਹੈ। ਕਿਉਂਕਿ ਮੈਨੇ ਰਚਨਾਵਾਂ ਪਹਿਲਾਂ ਲਿਖੀਆਂ ਹੀ ਲਿਖੀਆਂ ਸੀ, ਕਦੇ ਵੀ ਮਤਲਬ ਕਿ ਕਾਲਜ ਮੈਗਜ਼ੀਨ ਤੋਂ ਬਿਨਾਂ ਕਦੇ ਵੀ ਸਾਂਝੀਆਂ ਨਹੀਂ ਕੀਤੀਆਂ ਸੀ। ਹੌਲੀ ਹੌਲੀ ਮਤਲਬ ਕਿ ਸਿਲਸਿਲਾ ਵੱਧਦਾ ਗਿਆ, ਹੌਲੀ ਹੌਲੀ ਲਿਖਦੇ ਗਏ। ਇੱਕ ਦੋ ਕੁ ਆਨਲਾਈਨ ਨਿਊਜ਼ ਪੇਪਰ ਨੂੰ ਆਪਣੀਆਂ ਰਚਨਾਵਾਂ ਦਿੱਤੀਆਂ, ਹੌਲੀ ਹੌਲੀ ਦਾਇਰਾ ਅੱਗੇ ਵੱਧਦਾ ਗਿਆ ਤੇ ਆਨਲਾਈਨ ਕਵੀ ਦਰਬਾਰ ਵੀ ਹੁੰਦੇ ਗਏ। ਤੇ ਮਨ ਦੀ ਤਮੰਨਾ ਹੈ
ਕਿ ਆਨਲਾਈਨ ਦੇ ਨਾਲ ਜੋ ਕਵੀ ਦਰਬਾਰ ਆਪਣੇ ਹੁੰਦੇ ਹੈਗੇ, ਮਤਲਬ ਸਭਾ ਦੇ ਵਿੱਚ, ਉਹਨਾਂ ਨੂੰ ਵੀ ਅਟੈਂਡ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ। ਤੇ ਮੇਰੀ ਇਹ ਦਿਲ ਦੀ ਤਮੰਨਾ ਹੈ ਕਿ ਉਹ ਕਵੀ ਦਰਬਾਰ ਵੀ ਮੈਂ ਜ਼ਰੂਰ ਲਗਾਵਾਂ। ਜੀ ਵਧੀਆ ਜੀ, ਵਧੀਆ ਸਹੀ ਹੈ। ਅੱਛਾ, ਇਹ ਸਾਡਾ ਕਿ ਹੁਣ ਪ੍ਰੋਗਰਾਮ ਜਿਹੜਾ ਵੇ ਉਹਦੀ ਖਤਮ ਹੋਣ ਦੇ ਕਰੀਬ ਆ ਰਿਹਾ ਵੇ। ਅਗਰ ਤੁਸੀਂ ਕੋਈ ਸਾਡੇ ਨਾਲ ਹੋਰ ਕੋਈ ਰਚਨਾ ਆਪਣਾ ਜਿਹੜੀ ਕੋਈ ਸਾਂਝੀ ਗੱਲ ਕਰਨਾ ਚਾਹੁੰਦੇ ਹੋ, ਤੇ ਜਾਂ ਕੋਈ ਗੱਲ ਕਰਨਾ ਚਾਹੁੰਦੇ, ਜਾਂ ਆਪਣੇ ਸਰੋਤਿਆਂ ਨੂੰ ਤੁਸੀਂ ਆਪਣਾ ਕੋਈ ਸੁਨੇਹਾ ਦੇਣਾ ਚਾਹੁੰਦੇ ਹੋ, ਤੇ ਉਹ ਤੁਸੀਂ ਆਪਣਾ ਜੀ। ਹਾਂਜੀ, ਬਸ ਇਹੀ ਸੁਨੇਹਾ ਹੈ ਕਿ ਜਿਸ ਤਰ੍ਹਾਂ ਤੁਸੀਂ ਕਿਹਾ ਸੀਗਾ ਵੀ ਹੋਰ ਲਾਂਘੇ ਵੀ ਖੁੱਲ੍ਹਣੇ ਚਾਹੀਦੇ ਆ, ਬਿਲਕੁਲ ਸਹੀ ਜੀ। ਸਾਡੀਆਂ ਸਰਕਾਰਾਂ ਨੂੰ ਚਾਹੀਦਾ ਹੈ ਕਿ ਮਤਲਬ ਕਿ ਜੋ ਦੀਵਾਰ ਖੜੀ ਹੈ ਉਹਨੂੰ ਜੇ ਖ਼ਤਮ ਕਰਨਾ ਹੈ ਤਾਂ ਹੋਰ ਲਾਂਘੇ ਵੀ ਖੋਲ੍ਹਣੇ ਚਾਹੀਦੇ ਹੈ। ਤੇ ਬਾਕੀ ਇਹ ਹੈ, ਚੜ੍ਹਦੇ ਪੰਜਾਬ ਨੂੰ ਲਹਿੰਦੇ ਪੰਜਾਬ ਦੇ ਨਾਲ ਮਤਲਬ ਕਿ ਇੱਦਾਂ ਉਹਨਾਂ ਦੇ ਮਨ ਦੇ ਵਿੱਚ ਬਿਠਾਇਆ ਜਾਂਦਾ, ਉਹ ਇੱਦਾਂ ਨੇ, ਉਹ ਇੱਦਾਂ ਨੇ। ਤੇ ਇਸ ਤਰ੍ਹਾਂ ਹੀ ਲਹਿੰਦੇ ਪੰਜਾਬ ਵਾਲਿਆਂ ਦੇ ਮਨ ਦੇ ਵਿੱਚ ਬਿਠਾਇਆ ਜਾਂਦਾ ਹੈ ਕਿ ਚੜ੍ਹਦੇ ਪੰਜਾਬ ਵਾਲੇ ਇੱਦਾਂ ਨੇ ਜਾਂ ਐਵੇਂ ਨੇ। ਇੱਦਾਂ ਦੀਆਂ ਜੋ ਅਫਵਾਹਾਂ ਹੁੰਦੀਆਂ ਨੇਗੀਆਂ ਉਹ ਦਿਲ ਦਿਮਾਗ ਦੇ ਵਿੱਚ ਬਿਠਾਈਆਂ ਜਾਂਦੀਆਂ ਨੇ, ਜੋ ਕਿ ਨਫ਼ਰਤ ਦਾ ਕਾਰਨ ਬਣਦੀਆਂ ਨੇ। ਹਾਂਜੀ, ਜਿਸ ਤਰ੍ਹਾਂ ਕਰਤਾਰਪੁਰ ਸਾਹਿਬ ਜੀ ਦਾ ਲਾਂਘਾ ਖੁੱਲ੍ਹਿਆ, ਉਹਦੇ ਨਾਲ ਕੀ ਸੀ, ਇੱਕ ਤਾਂ ਵਿਛੜੇ ਮਿਲ ਗਏ, ਨੰਬਰ 2 ਇਹ ਹੋਇਆ ਜਦੋਂ ਲੋਕ ਸੰਪਰਕ ਦੇ ਵਿੱਚ ਆਏ, ਆਪਸ ਦੇ ਵਿੱਚ ਇਨਸਾਨ ਸੰਪਰਕ ਦੇ ਵਿੱਚ ਆਏ, ਗੱਲਬਾਤ ਕੀਤੀ, ਤੇ ਉਸਦੇ ਨਾਲ ਕੀ ਹੋਇਆ, ਜਦੋਂ ਉਹਨਾਂ ਦੇ ਨਾਲ ਵਾਰਤਾਲਾਪ ਕੀਤੀ, ਵਿਚਰੇ, ਤਾਂ ਪਤਾ ਲੱਗਿਆ ਕਿ ਇਹ ਸਾਡੇ ਵਰਗੇ ਹੀ ਇਨਸਾਨ ਨੇ। ਇਹ ਭੜਕਾਉਣ ਵਾਲੇ ਮਤਲਬ ਕਿ ਸਿਆਸਤਾਂ ਹੁੰਦੀਆਂ ਨੇਗੀਆਂ ਜਿਹੜੀਆਂ ਕਿ ਸਾਨੂੰ ਭੜਕਾਉਂਦੀਆਂ ਰਹਿੰਦੀਆਂ ਨੇਗੀਆਂ। ਤੇ ਮੈਨੂੰ ਬਹੁਤ ਹੀ ਵਧੀਆ ਲੱਗਿਆ ਜਿਸ ਤਰ੍ਹਾਂ ਤੁਸੀਂ ਮੁੱਦਾ ਰੱਖਿਆ ਕਿ ਲਾਂਘੇ ਖੁੱਲ੍ਹਣੇ ਚਾਹੀਦੇ ਨੇ, ਵਾਕਈ ਹੀ ਖੁੱਲ੍ਹਣੇ ਚਾਹੀਦੇ ਨੇ। ਇਹਦੇ ਨਾਲ ਕੀ ਹੋਊਗਾ, ਆਪਸੀ ਸੰਬੰਧ ਵਧੀਆ ਹੋਣਗੇ। ਬਾਕੀ ਜੋ ਤੁਸੀਂ ਕਿਹਾ ਵੀ ਇੰਨਾ ਖਰਚਾ ਹੁੰਦਾ ਹੈਗਾ ਆਪਣੀ ਸਿਕਿਉਰਿਟੀ ਦੇ ਲਈ, ਉਹ ਲੋਕਾਂ ਦੇ ਵਿੱਚ ਵੰਡਿਆ ਜਾਵੇ, ਬੇਰੁਜ਼ਗਾਰਾਂ ਦੇ ਵਿੱਚ ਵੰਡਿਆ ਜਾਵੇ। ਇੰਨੀ ਸਿਕਿਉਰਿਟੀ ਦੀ ਸਾਨੂੰ ਜ਼ਰੂਰਤ ਹੀ ਨਹੀਂ ਪਊਗੀ ਜਦੋਂ ਆਪਣੇ ਸੰਬੰਧ ਨੇ ਜਿਹੜੇ ਉਹ ਵਧੀਆ ਹੋਣਗੇ। ਤਾਂ ਉਹ ਪੈਸਾ ਜੋ ਸਿਕਿਉਰਿਟੀ ਤੇ ਲਗਾਉਣ ਦੀ ਜਗ੍ਹਾ ਅਸੀਂ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇ ਕੇ, ਲੋੜਵੰਦਾਂ ਨੂੰ ਉਹਨਾਂ ਦੀਆਂ ਸਹੂਲਤਾਂ ਪ੍ਰੋਵਾਈਡ ਕਰਾ ਕੇ, ਤੇ ਸਭ ਕੁਛ ਠੀਕ ਹੋ ਸਕਦਾ ਹੈ। ਇਸ ਦੇ ਨਾਲ ਸਮਾਜ ਵੀ ਠੀਕ ਹੋ ਜਾਊਗਾ ਤੇ ਸਭ ਠੀਕ ਹੋ ਸਕਦਾ ਹੈ ਜੇ ਕੋਸ਼ਿਸ਼ ਕਰਨ। ਇਹ ਕੋਸ਼ਿਸ਼ ਕਰੇ ਤੋਂ ਹੀ ਸਭ ਕੁਛ ਠੀਕ ਹੋਏਗਾ। ਬਸ ਜੀ ਇੰਨਾ ਕਹਿਣਾ ਚਾਹੁੰਦੀ ਹਾਂ। ਜੀ ਜੀ। ਅੱਛਾ, ਹੁਣ ਇੱਕ ਛੋਟਾ ਜਿਹਾ ਹੋਰ ਤੁਹਾਨੂੰ ਸਵਾਲ ਮੈਂ ਪੁੱਛਣਾ ਚਾਹੁੰਦਾ ਸਾਂ। ਅੱਛਾ, ਤੁਸੀਂ ਆਪਣਾ ਜਿਹੜੀ ਇਨਸਾਨ ਦੀ ਜ਼ਿੰਦਗੀ ਜਾਂ ਆਪਣੀ ਤੁਸੀਂ ਸਮਝਦੇ ਹੋ ਕਿ ਇੱਕ ਸ਼ਹਿਰੀ ਜ਼ਿੰਦਗੀ ਸ਼ਹਿਰ ਦੇ ਵਿੱਚ ਹੁੰਦੀ ਹੈ, ਇੱਕ ਸ਼ਹਿਰ ਦੀ ਜ਼ਿੰਦਗੀ ਤੁਸੀਂ ਆਪਣਾ ਪਸੰਦ ਕਰਾਓਗੇ, ਅਗਰ ਤੁਹਾਨੂੰ ਕੋਈ ਚੁਆਇਸ ਦੇਵੇ ਕਿ ਤੁਸੀਂ ਸ਼ਹਿਰ 'ਚ ਜ਼ਿਆਦਾ ਜ਼ਿੰਦਗੀ ਗੁਜ਼ਾਰਨਾ ਪਸੰਦ ਕਰੋਗੇ ਜਾਂ ਕਿਸੇ ਪਿੰਡ ਥਾਂ 'ਤੇ ਜ਼ਿੰਦਗੀ ਗੁਜ਼ਾਰਨਾ ਪਸੰਦ ਕਰੋ, ਯਾਨੀ ਕਿਹੜੀ ਅੱਛੀ ਜ਼ਿੰਦਗੀ ਆਪਣਾ ਵਕਤ ਜਾਂ ਜ਼ਿੰਦਗੀ ਜਿਹੜੀ ਗੁਜ਼ਾਰਨਾ ਬਿਹਤਰ ਹੈ ਜੀ, ਜਾਂ ਸੋਹਣੀ ਲੱਗਦੀ ਹੈ ਸਰ ਜੇ ਦੇਖੀਏ ਜੀ। ਸ਼ਹਿਰ ਦੇ ਵਿੱਚ ਸਹੂਲਤਾਂ ਤਾਂ ਮਿਲ ਜਾਂਦੀਆਂ ਨੇਗੀਆਂ, ਪਰ ਜੋ ਪਿੰਡ ਦੀ ਜ਼ਿੰਦਗੀ ਹੈ ਇਹਦੇ ਵਰਗੀ ਜ਼ਿੰਦਗੀ ਨਹੀਂ ਹੈਗੀ। ਖਾਣ ਪੀਣ ਦਾ ਖੁੱਲ੍ਹਾ ਤੇ ਉਹ ਮਾਹੌਲ ਹੈ ਜਿਹੜਾ ਸ਼ਹਿਰ ਦੇ ਵਿੱਚ ਨਹੀਂ ਮਿਲਦਾ। ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ ਕੀ ਹੈ, ਗੁਆਂਢੀ ਨੂੰ ਗੁਆਂਢੀ ਦਾ ਨਹੀਂ ਪਤਾ ਹੁੰਦਾ ਵੀ ਕੌਣ ਕੀ ਹੈ, ਕਿਵੇਂ ਹੈ, ਕਿੱਦਾਂ। ਪਿੰਡਾਂ ਦੇ ਵਿੱਚ ਇਹ ਸਾਂਝੀਵਾਲਤਾ ਕਾਇਮ ਹੈ, ਇੱਕ ਦੂਸਰੇ ਦੇ ਸਾਥੀ ਬਣਦੇ ਨੇਗੇ, ਦੁੱਖ ਦੇ ਵਿੱਚ ਸਾਥ ਦਿੰਦੇ ਨੇ, ਸੁੱਖ ਦੇ ਵਿੱਚ ਦਿੰਦੇ ਨੇਗੇ। ਤੇ ਸ਼ਹਿਰਾਂ ਦੇ ਨਾਲੋਂ ਮੇਰੇ ਅਕੋਰਡਿੰਗ ਪਿੰਡਾਂ ਦੇ ਵਿੱਚ ਜ਼ਿੰਦਗੀ ਹੈ ਜਿਹੜੀ ਉਹ ਬਹੁਤ ਹੀ ਵਧੀਆ ਹੈਗੀ। ਤੇ ਦੋ ਮਤਲਬ ਕਿ ਆਪਣੀ ਸਾਂਝ ਹੈਗੀ ਉਹ ਮਿਲਦੀ ਹੈ, ਸੁੱਖ ਸਹੂਲਤਾਂ ਵੀ ਮਿਲਦੀਆਂ ਨੇਗੀਆਂ। ਤੇ ਇਹ ਹੈ ਵੀ ਸ਼ਹਿਰ ਨਾਲੋਂ ਥੋੜ੍ਹੀਆਂ ਘੱਟ ਹੁੰਦੀਆਂ ਨੇਗੀਆਂ, ਪਰ ਸ਼ਹਿਰਾਂ ਦੇ ਵਿੱਚ ਆਪਣਾਪਨ ਹੀ ਜ਼ਿਆਦਾ ਹੁੰਦਾ ਹੈ, ਲੋਕ ਆਪਣੇ ਬਾਰੇ ਹੀ ਸੋਚਦੇ ਹੈਗੇ। ਪਿੰਡਾਂ ਦੇ ਵਿੱਚ ਇਹਦੇ ਆਪਣੇ ਨਾਲੋਂ ਅਲੱਗ ਵੀ ਸੋਚਦੇ ਆ, ਮਤਲਬ ਕਿ ਇਕੱਲਾ ਆਪਣੇ ਦਾ ਨਹੀਂ, ਸਾਰੇ ਆਲੇ ਦੁਆਲੇ ਦਾ ਸੋਚਿਆ ਜਾਂਦਾ ਹੈ ਤੇ ਸਾਂਝੀਵਾਲਤਾ ਹੁੰਦੀ ਹੈਗੀ। ਸ਼ਹਿਰਾਂ ਦੇ ਨਾਲੋਂ ਪਿੰਡਾਂ ਦੀ ਜ਼ਿੰਦਗੀ ਜ਼ਿਆਦਾ ਬਿਹਤਰ ਹੈ। ਜੀ ਜੀ, ਸ਼ੁਕਰੀਆ ਜੀ, ਬਹੁਤ ਵਧੀਆ ਜੀ। ਅੱਛਾ, ਆਪਣਾ ਪਿਆਰੇ ਸਰੋਤੋ, ਪਿਆਰੇ ਦਰਸ਼ਕੋ, ਸਾਡਾ ਇਹ ਪ੍ਰੋਗਰਾਮ ਜਿਹੜਾ ਅੰਗ ਰੱਖਾ ਚਾਨਣ ਦੇ ਲੋਕ, ਤੁਸੀਂ
ਸੂਫੀ ਵਿਚਾਰ ਪ੍ਰਚਾਰ ਪਰਿਆ ਦੀ ਛਿੱਤਰ ਛਾਵੇਂ ਸਾਡਾ ਇਹ ਪ੍ਰੋਗਰਾਮ ਤੁਸੀਂ ਜਿਹੜਾ ਵੇਖ ਰਹੇ ਸੋ ਸੁਣ ਰਹੇ ਸੋ। ਤੇ ਇਹ ਪ੍ਰੋਗਰਾਮ ਜਿਹੜਾ ਅਸੀਂ ਜਿਹੜਾ ਚੜ੍ਹਦੇ ਤੇ ਲਹਿੰਦੇ ਪੰਜਾਬ ਦਾ ਸਾਂਝਾ ਪ੍ਰੋਗਰਾਮ ਕਰ ਰਹੇ ਹਾਂ। ਜਿਹੜਾ ਤੁਹਾਨੂੰ ਅੱਗੇ ਦੱਸਿਆ ਕਿ ਸਾਡਾ ਜਿਹੜਾ ਸੂਫੀਆ ਕਰਾਮ ਦਾ ਜਿਹੜੀ ਫਿਕਰ ਹੈ ਜਾਂ ਸੋਚ ਹੈ ਉਹਨੂੰ ਅਗਾਂਹ ਵਧਾਉਣ ਦਾ, ਲੋਕਾਂ ਦੇ ਦਰਮਿਆਨ ਜਿਹੜੇ ਮਜ਼ਹਬਾਂ ਤੋਂ ਤੇ ਕੌਮ ਤੋਂ ਤੇ ਆਪਣਾ ਸਾਰਿਆਂ ਦੀ ਵੰਡ ਤੋਂ ਵੱਖਰਾ ਜਿਹੜਾ ਵਾ ਸਾਡਾ ਇਨਸਾਨੀਅਤ ਦਾ ਸਬਕ ਦੇਣ ਦਾ ਜਿਹੜਾ ਨਾ ਉਹ ਆਪਣਾ ਤਰੀਕਾਕਾਰ ਹੈ। ਅਸੀਂ ਸਾਰਿਆਂ ਨੂੰ ਸਾਂਝਾ ਸਮਝਦੇ ਹਾਂ। ਅਸੀਂ ਇਹ ਨਹੀਂ ਸਮਝੇ ਕਿ ਇਹ ਆਪਣਾ ਮੁਸਲਮਾਨ ਨੇ ਇਹਦੀ ਵੰਡ ਪਾਈ ਐਸੇ ਕਿ ਇਹ ਈਸਾਈ ਹੈ ਇਹ ਹਿੰਦੂ ਹੈ। ਨਹੀਂ, ਮਜ਼ਹਬ ਜਿਹੜੇ ਨੇ ਇੱਕ ਆਪਣਾ ਇੱਕ ਜ਼ਿੰਦਗੀ ਗੁਜ਼ਾਰਨ ਦਾ ਇੱਕ ਰਸਤਾ ਵੇ। ਲੇਕਿਨ ਸਾਡਾ ਅਸਲ ਜਿਹੜਾ ਮਕਸਦ ਜਿਹੜਾ ਹੋਣਾ ਚਾਹੀਦਾ ਇਹ ਚੀਜ਼ ਹੋਣਾ ਚਾਹੀਦਾ ਇਨਸਾਨੀਅਤ ਦਾ। ਸਾਨੂੰ ਇੱਕ ਦੂਸਰੇ ਦੀ ਨਾਲ ਮੁਹੱਬਤ ਕਰਨੀ ਚਾਹੀਦੀ ਹੈ, ਇੱਕ ਦੂਸਰੇ ਨਾਲ ਜਿਹੜਾ ਦੁੱਖ ਸੁੱਖ ਵੰਡਣਾ ਚਾਹੀਦਾ ਵੇ, ਇੱਕ ਦੂਸਰੇ ਨਾਲ ਸਾਂਝੇ ਆਪਣੇ ਜਿਹੜੇ ਗੱਲਬਾਤ ਉਹ ਕਰਨੀ ਚਾਹੀਦੀ ਹੈ। ਇਹ ਸਭ ਤੋਂ ਬਿਹਤਰ ਤੇ ਵਧੀਆ ਗੱਲ ਹੈ। ਕਿਉਂਕਿ ਜੇ ਅਸੀਂ ਮਜ਼ਹਬਾਂ ਦੇ ਵਿੱਚ ਕੌਮਾਂ ਦੇ ਵਿੱਚ ਆਪਣਾ ਜਿਹੜੀਆਂ ਬਾਰਡਰ ਜਿਹੜੇ ਆਹ ਬਣਾਏ ਨੇ, ਕੰਧਾਂ ਆਪਣੀਆਂ ਬਣਾਈਆਂ, ਵੰਡਾਂ ਬਣਾਈਆਂ ਨੇ, ਇਹਨਾਂ ਵਿੱਚ ਹੀ ਵੰਡੇ ਰਹੇ ਤੇ ਸਾਡੇ ਜਿਹੜੀ ਇਹ ਦੁਨੀਆ ਦੇ ਵਿੱਚ ਸਮਾਜ ਦੇ ਵਿੱਚ ਜਿਹੜੀ ਖੁਸ਼ਹਾਲੀ ਨਹੀਂ ਆ ਸਕਦੀ। ਆ ਜਾ ਕੇ ਜੇ ਇਹ ਮਾਮਲੇ ਸਾਡੇ ਬਣਦੇ ਨੇ ਤੇ ਇਹ ਮਾਮਲੇ ਜਿਹੜੇ ਉਮੂਮਨ ਜਿਹੜੇ ਆਮ ਲੋਕ ਹੈ ਉਹਨਾਂ ਨੂੰ ਨੁਕਸਾਨ ਹੁੰਦਾ। ਕਿਉਂਕਿ ਵੱਡੇ ਜਿਹੜੇ ਲੋਕ ਨੇ, ਜਿਹੜੇ ਉੱਤੇ ਦੇ ਲੋਕ ਨੇ, ਉਹਦੇ ਇਹ ਨੁਕਸਾਨ ਦੇ ਥੱਲੇ ਨਹੀਂ ਆਉਂਦੇ ਆਗੇ। ਉਹ ਤੇ ਸਾਰੇ ਇੱਕੋ ਨਹੀਂ, ਸਿਰਫ ਸਾਨੂੰ ਵੰਡ ਉਹਨਾਂ ਲੋਕਾਂ ਨੇ ਪਾਈ ਹੁੰਦੀ ਹੈ ਕਿ ਜੀ ਇਹ ਮੁਸਲਮਾਨ ਹੈ, ਇਹ ਹਿੰਦੂ ਹੈ ਜੀ, ਐਸੇ ਕਿ ਜੇ ਫਲਾਣਾ ਵੇ ਢੀਂਗੜਾ ਵੇ। ਨਹੀਂ, ਅਸੀਂ ਸਾਰੇ ਇੱਕੋ ਹਾਂ, ਅਸੀਂ ਸਾਰੇ ਇਨਸਾਨ ਹਾਂ। ਅਸੀਂ ਸਾਰਿਆਂ ਨਾਲ ਮੁਹੱਬਤ ਇੱਕ ਦੂਸਰੇ ਨੇ ਕਰਨੀ ਹੈ, ਇੱਕ ਦੂਸਰੇ ਦੇ ਦੁੱਖ ਸੁੱਖ ਵੰਡਣੇ ਨੇ। ਤੇ ਇਹੋ ਹੀ ਸਾਡੇ ਸੂਫੀਆ ਕਰਾਮ, ਬੁੱਲੇ ਸ਼ਾਹ, ਸ਼ਾਹ ਮਦੂਲਾ, ਸ਼ਾਹ ਬਾਬੇ ਨਾਨਕ ਦਾ ਜਿਹੜਾ ਇਹੋ ਹੀ ਸਬਕ ਹੈ। ਤੇ ਇਹਦੇ ਵਾਸਤੇ ਉਹਨਾਂ ਨੇ ਕੋਸ਼ਿਸ਼ਾਂ ਕੀਤੀਆਂ ਨੇ ਤੇ ਅਸਾਂ ਇਹੋ ਹੀ ਜਿਹੜੀਆਂ ਚੀਜ਼ਾਂ ਗੱਲਾਂ ਬਾਤਾਂ ਜਿਹੜੀਆਂ ਨੇ ਇਹਨਾਂ ਨੂੰ ਲੈ ਕੇ ਅਗਾਂਹ ਚੱਲਣਾ ਵੇ। ਤੇ ਇੱਕ ਚੀਜ਼ ਹੋਰ ਮੈਂ ਦੱਸ ਦਾਂ ਕਿ ਸਾਡਾ ਜਿਹੜਾ ਇਸ ਅਸੀਂ ਪ੍ਰੋਗਰਾਮ ਦੇ ਥੱਲੇ ਜਿਹੜੀ ਤੁਸੀਂ ਇੱਕ ਵੇਖ ਰਹੇ ਹੋ ਸੂਫੀ ਵਿਚਾਰ ਪ੍ਰਚਾਰ ਪਰਿਆ ਇੱਕ ਪੱਟੀ ਚੱਲ ਰਹੀ ਹੈ। ਤੇ ਅਗਰ ਕਿਸੇ ਸਾਡੇ ਆਪਣਾ ਸੋਤੇ ਨੇ ਜਾਂ ਸਾਡੇ ਦਰਸ਼ਕ ਨੇ ਕੋਈ ਸਾਨੂੰ ਟਿੱਪਣੀ ਦੇਣੀ ਹੋਵੇ, ਕੋਈ ਰਾਏ ਆਣੀ ਦੇਣੀ ਹੋਵੇ ਤੇ ਉਹ ਸਾਨੂੰ ਇਹ WhatsApp ਦਾ ਨੰਬਰ ਹੈ ਵੀ WhatsApp ਦੇ ਜ਼ਰੀਏ ਮੈਸੇਜ ਰਾਹੀਂ ਜਿਹੜਾ ਤੁਸੀਂ ਸਾਡੇ ਨੂੰ ਆਪਣਾ ਜਿਹੜੀ ਇਹ ਰਾਏ ਤੁਸੀਂ ਸਾਨੂੰ ਯਾਨੀ ਪ੍ਰੋਗਰਾਮ ਦੀ ਬਿਹਤਰੀ ਵਾਸਤੇ ਕਿਸ ਤਰ੍ਹਾਂ ਸਾਨੂੰ ਚਲਾਉਣਾ ਚਾਹੀਦਾ ਜਾਂ ਕੀ ਹੋਣਾ ਚਾਹੀਦਾ ਜਾਂ ਸਾਡੇ ਨਾਲ ਜੁੜਨਾ ਚਾਹੀਦਾ ਪ੍ਰੋਗਰਾਮ ਨਾਲ, ਤੇ ਉਸ ਰਾਹੀਂ ਤੁਸੀਂ ਸਾਨੂੰ ਜਿਹੜਾ ਇਸ WhatsApp ਦੇ ਉੱਤੇ ਨੰਬਰ ਲਿਖਿਆ ਸੂਫੀ ਵਿਚਾਰ ਪ੍ਰਚਾਰ ਪਰਿਆ ਦਾ, ਇਹ ਤੁਸੀਂ ਆਪਣਾ ਜਿਹੜਾ ਉਸ ਰਾਹੀਂ ਸਾਨੂੰ ਜਿਹੜੇ ਮੈਸੇਜ ਰਾਹੀਂ ਜਾਂ ਕਾਲ ਦੇ ਜ਼ਰੀਏ ਤੇ ਤੁਸੀਂ ਸਾਨੂੰ ਆਪਣਾ ਰਾਏ ਦੇ ਸਕਦੇ ਹੋ। ਸਾਡੇ ਨਾਲ ਤੁਸੀਂ ਪ੍ਰੋਗਰਾਮ ਨਾਲ ਤੁਸੀਂ ਜੁੜ ਵੀ ਸਕਦੇ ਹੋ। ਤੇ ਇਹਦੇ ਨਾਲ ਮੈਂ ਆਪਣੇ ਸਰੋਤਿਆਂ ਕੋਲ ਤੇ ਆਪਣੇ ਦਰਸ਼ਕਾਂ ਕੋਲ ਆਪਣੇ ਜਿਹੜੇ ਸਾਡੇ ਅੱਜ ਦੇ ਪ੍ਰਾਹੁਣੇ ਸਨ ਮਨਪ੍ਰੀਤ ਔਰ ਜਸਲ ਜੀ ਜਿਹੜਾ ਚੜ੍ਹਦੇ ਪੰਜਾਬ ਦੇ ਸਨ, ਉਹਨਾਂ ਕੋਲ ਇਜਾਜ਼ਤ ਚਾਹਾਂਗਾ। ਉਹਨਾਂ ਨੂੰ ਬੜਾ ਸ਼ੁਕਰੀਆ, ਉਹਨਾਂ ਦਾ ਬੜਾ ਧੰਨਵਾਦ ਉਹਨਾਂ ਦਾ ਕਿ ਤੁਸੀਂ ਸਾਡੇ ਪ੍ਰੋਗਰਾਮ ਦੇ ਨਾਲ ਜੁੜੇ ਨੇ। ਉਹਨਾਂ ਦੇ ਇਸ ਪ੍ਰੋਗਰਾਮ ਵਿੱਚ ਮੈਂ ਬੜਾ ਉਹਨਾਂ ਨੂੰ ਜੀ ਆਇਆਂ ਨੂੰ ਵੀ ਕਿਹਾ ਵੇ ਤੇ ਅਸੀਂ ਉਹਨਾਂ ਦਾ ਬੜਾ ਧੰਨਵਾਦ, ਬੜਾ ਅਸੀਂ ਸਵਾਗਤ ਦੀ ਗੂੜਾ ਅਸੀਂ ਸਵਾਗਤ ਵੀ ਉਹਨਾਂ ਦੇ ਇਸ ਪ੍ਰੋਗਰਾਮ ਕੀਤਾ ਉਹਨਾਂ ਦਾ। ਤੇ ਇਹਦੇ ਨਾਲ ਅਸੀਂ ਆਪਣੀ ਸਰੋਤਾਂ ਕੋਲ ਆਪਣੇ ਮਹਿਮਾਨ ਕੋਲ ਇਜਾਜ਼ਤ ਚਾਹਾਂਗੇ। ਫਿਰ ਅਸੀਂ ਆਪਣੇ ਹੋਰ ਕਿਸੇ ਮਹਿਮਾਨ ਨਾਲ ਸੋਹਣੇ ਜਿਹੇ ਮਹਿਮਾਨ ਨਾਲ ਜਿਹੜੇ ਗੱਲਾਂ ਬਾਤਾਂ ਕਰਾਂਗੇ। ਤੇ ਇਹਦੇ ਨਾਲ ਮੈਂ ਇਜਾਜ਼ਤ ਚਾਹਾਂਗਾ ਜੀ। ਸਾਰਿਆਂ ਨੂੰ ਆਪਣਾ ਵੀ ਸਲਾਮ ਜੀ, ਮੇਰਾ ਨਮਸਕਾਰ ਜੀ, ਤੇ ਸਤਿ ਸ਼੍ਰੀ ਅਕਾਲ ਜੀ, ਤੇ ਹੈਲੋ ਜੀ, ਸ਼ੁਕਰੀਆ ਜੀ। ਸ਼ੁਕਰੀਆ ਜੀ ਸਰ, ਬਹੁਤ